ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਠੀਕ ਹੋਵੋਗੇ। ਮੈਂ ਦਲਜੀਤ ਸਿੰਘ ਇੱਕ ਵਾਰੀ ਫਿਰ ਪ੍ਰੋਗਰਾਮ ਲੈ ਕੇ ਆਇਆ ਇੰਡੋਜ਼ ਪ੍ਰਾਈਮ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਹੁਣ ਦੇ ਰਾਜਨੀਤਿਕ ਅਤੇ ਸਮਾਜਿਕ ਅਤੇ ਧਾਰਮਿਕ ਮੁੱਦਿਆਂ ਦੇ ਬਾਰੇ, ਜਿਨ੍ਹਾਂ ਦੇ ਨਾਲ ਕਿ ਸਾਡੀ ਲੋਕਾਈ ਜਿਹੜੀ ਪ੍ਰਭਾਵਿਤ ਹੋ ਰਹੀ ਆ। ਜੇ ਆਪਾਂ ਪੰਜਾਬ ਦਾ ਜ਼ਿਕਰ ਕਰੀਏ ਤਾਂ ਪੰਚਾਇਤੀ ਚੋਣਾਂ ਅੱਜ ਹੋ ਰਹੀਆਂ ਆ ਅਤੇ ਬਹੁਤ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਜਿਹੜਾ ਪੈ ਰਿਹਾ ਆ, ਕਿਉਂਕਿ ਸਭ ਤੋਂ ਜ਼ਿਆਦਾ ਭਾਈਵਾਲੀ ਇਸ ਚੋਣ ਦੇ ਵਿੱਚ ਹੁੰਦੀ ਆ ਐਜ਼ ਕੰਪੇਅਰ ਟੂ ਜੇ ਅਸੀਂ ਹੋਰ ਚੋਣਾਂ ਦੀ ਗੱਲ ਕਰੀਏ। ਅਤੇ ਮੇਰੇ ਸਾਥ ਅੱਜ ਜਿਹੜਾ ਸਾਥ ਦੇਣਗੇ ਹਮੇਸ਼ਾ ਦੀ ਤਰ੍ਹਾਂ ਹਰਜੀਤ ਲਸਾੜਾ ਜੀ, ਜਿਹੜੇ ਕਿ ਬ੍ਰਿਸਬੇਨ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਵੀ ਨੇ। ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਕਿੱਦਾਂ ਦੀਆਂ ਖਬਰਾਂ ਆ ਰਹੀਆਂ ਪੰਚਾਇਤੀ ਚੋਣਾਂ ਦੀਆਂ। ਲਸਾੜਾ ਸਾਹਿਬ, ਬਹੁਤ ਵੱਡੀ ਗਿਣਤੀ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਭੂਮਿਕਾ ਨਿਭਾਉਂਦੇ ਆ ਲੋਕ, ਕਿਉਂਕਿ ਇਹਦੇ ਵਿੱਚ ਤਾਂ ਇੱਦਾਂ ਹੁੰਦਾ ਵੀ ਰਿਸ਼ਤੇਦਾਰੀਆਂ ਦੇ ਵਿੱਚ ਵੀ ਜਿਹੜੇ ਲੋਕ ਗਏ ਹੁੰਦੇ ਉਹਨਾਂ ਨੂੰ ਵੀ ਬਕਾਇਦਾ ਸਪੈਸ਼ਲ ਤੌਰ ਦੇ ਉੱਤੇ ਵੋਟ ਪਾਉਣ ਲਈ ਸੱਦਿਆ ਜਾਂਦਾ। ਜਿਨ੍ਹਾਂ ਨੇ ਕਦੀ ਵੋਟ ਪਾਈ ਨਹੀਂ ਹੁੰਦੀ ਉਹਨਾਂ ਦੇ ਉੱਤੇ ਵੀ ਦਬਾਅ ਪਾਇਆ ਜਾਂਦਾ ਵੀ ਤੁਸੀਂ ਜਿਹੜਾ ਵੋਟ ਆ ਉਹ ਪਾਈ ਜਾਵੇ। ਅਤੇ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ? ਵੋਟਾਂ ਅੱਜ ਪੈ ਰਹੀਆਂ ਦਲਜੀਤ ਜੀ। ਜੀ। ਚੰਗੀ ਗੱਲ ਆ ਕਿ ਇਹ ਜਿਹੜੀਆਂ ਹੁਣ ਤਰੀਕ ਕਹੀ ਸੀ ਉੱਤੇ ਪੈ ਰਹੀਆਂ ਆ। ਮੈਨੂੰ ਐਂ ਵੀ ਲੱਗਦਾ ਸੀ ਵੀ ਕਿਤੇ ਖਟਾਈ 'ਚ ਨਾ ਪੈ ਜਾਣ। ਚਲੋ ਹੁਣ ਆਪਾਂ ਅੱਗੇ ਪਿੱਛੇ ਬਾਹਲਾ ਨਹੀਂ ਜਾਂਦੇ ਹੈਗੇ। ਤੁਸੀਂ ਮਾਹੌਲ ਪੁੱਛਿਆ ਅਤੇ ਮੈਨੂੰ ਲੱਗਦਾ ਉਹਦੇ ਵਿੱਚ ਥੋੜ੍ਹੀ ਜਿਹੀ ਤੁਸੀਂ ਦਰਦ ਵੀ ਤੁਹਾਡੀ ਆਵਾਜ਼ 'ਚ ਲੁਕਿਆ ਸੀਗਾ ਵੀ ਹਾਲਾਤ ਕੋਈ ਠੀਕ ਜਿਹੇ ਨਹੀਂ ਲੱਗਦੇ ਹੈਗੇ ਮੈਨੂੰ। ਦੇਖੋ ਦਲਜੀਤ ਜੀ, ਇਹਦੇ ਵਿੱਚ ਜੇ ਆਪਾਂ ਕਹੀਏ ਨਾ ਵੀ ਜਿਹੜਾ ਕਾਗਜ਼ ਭਰਨ ਤੱਕ ਦਾ ਜਿੰਨਾ ਟਾਈਮ ਆਪਣਾ ਲੰਘਿਆ, ਉਹਦੇ ਵਿੱਚ ਤਕਰੀਬਨ 15,000 ਦੇ ਕਰੀਬ ਜਿਹੜੀਆਂ ਕਾਗਜ਼ਾਤ ਸੀਗੇ ਉਹ ਰੱਦ ਕਰ ਦਿੱਤੇ ਗਏ ਅਫਸਰਾਂ ਵੱਲੋਂ। ਹੁਣ ਕੁਛ ਉਦਾਹਰਨਾਂ ਇਹੋ ਜਿਹੀਆਂ ਆ ਰਹੀਆਂ ਜਿਹਦੇ ਵਿੱਚ ਐਂ ਲੱਗਦਾ ਵੀ ਅਫਸਰਾਂ ਨੇ ਜਾਣ ਬੁੱਝ ਕੇ ਰੱਦ ਕੀਤੇ ਆ ਕਿ ਉਹਨਾਂ ਦੇ ਉੱਪਰੋਂ ਕਿਸੇ ਨਾ ਕਿਤੇ ਦਬਾਅ ਪਿਆ ਵੀ ਆਹ ਬੰਦੇ ਨੂੰ ਇਹਦੇ ਵਿੱਚ ਲਸਾੜਾ ਸਾਹਿਬ, ਜੇ ਆਪਾਂ ਸਿਸਟਮ ਦੀ ਗੱਲ ਕਰੀਏ, ਇਹਦੇ ਵਿੱਚ ਡੈਮੋਕ੍ਰੇਸੀ 'ਚ ਇਹ ਕਿਹਾ ਜਾਂਦਾ ਵੀ ਹਰ ਇੱਕ ਬੰਦੇ ਨੂੰ ਜਿਹੜਾ ਵਿੱਚ ਭਾਈਵਾਲੀ ਚੋਣਾਂ ਦੇ ਵਿੱਚ ਭਾਗ ਲੈਣ ਦਾ ਅਧਿਕਾਰ ਆ। ਮੰਨ ਲਓ ਕਿ ਕੋਈ ਮਿਸਟੇਕ ਵੀ ਹੈਗੀ ਆ, ਉਹਨੂੰ ਮਿਸਟੇਕ ਸੁਧਾਰਨ ਦਾ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ ਵੀ ਆਹ ਤੁਹਾਡਾ ਜਿਹੜਾ ਸਿਰਫ ਇਸ ਗੱਲ ਦੇ ਉੱਤੇ ਵੀ ਤੁਹਾਡਾ ਕਾਲਮ ਜਿਹੜਾ ਇਹਦੇ ਵਿੱਚ ਗਲਤ ਆਨਸਰ ਭਰ ਹੋ ਗਿਆ, ਉਹਨੂੰ ਇੱਕ ਮੌਕਾ ਦੇ ਦਿਓ ਵੀ ਆਹ ਤੇਰੀ ਗੱਲ ਜਿਹੜੀ ਗਲਤ ਆ ਇਹਨੂੰ ਸਹੀ ਕਰ, ਅਨਲੈਸ ਕਿ ਕੋਈ ਇਲੀਗਲ ਨਾ ਚੀਜ਼ ਹੋਵੇ। ਜੇ ਤੁਸੀਂ ਆਹ ਮਿਸਟੇਕ ਦੀ ਗੱਲ ਕੀਤੀ ਜਾਂ ਅਫਸਰਸ਼ਾਹੀ ਦੀ ਗੱਲ ਕੀਤੀ ਆ ਵੀ ਉਹਨੂੰ ਮੌਕਾ ਦੇਣਾ ਚਾਹੀਦਾ, ਆਪਾਂ ਚਲੋ ਇਸ ਵਿਸ਼ੇ ਨੂੰ ਅੱਜ ਇੱਥੇ ਤੱਕ ਹੀ ਕੰਪਲੀਟ ਕਰ ਦਿਆਂਗੇ, ਕਿਉਂਕਿ ਹੁਣ ਤਾਂ ਵੋਟਾਂ ਪੈ ਰਹੀਆਂ, ਹੁਣ ਤਾਂ ਆਪਣਾ ਅਗਲਾ ਰੰਗ ਦੇਖਣਾ ਪਊਗਾ ਜਦੋਂ ਵੀ ਨਤੀਜੇ ਆਉਣੇ ਸ਼ੁਰੂ ਹੋਣਗੇ। ਵੈਸੇ ਸੰਵਿਧਾਨਕ ਤੌਰ 'ਤੇ ਜਾਂ ਲੀਗਲ ਤੌਰ 'ਤੇ ਇਹ ਹੈ ਕਿ ਜਦੋਂ ਤੁਸੀਂ ਐਪਲੀਕੇਸ਼ਨ ਲੈ ਲੈਂਦੇ ਹੋ, ਚਾਹੇ ਔਨਲਾਈਨ ਲਈਏ ਚਾਹੇ ਤੁਸੀਂ ਕਾਗਜ਼ ਹੱਥੀਂ ਫੜੇ ਆ, ਜੇ ਉਹਦੇ ਵਿੱਚ ਕੋਈ ਤਰੁੱਟੀ ਰਹਿ ਜਾਂਦੀ ਆ ਤਾਂ ਤੁਹਾਡੇ ਕੋਲ ਇੱਕ ਨਿਸ਼ਚਿਤ ਸਮਾਂ ਹੁੰਦਾ ਆ ਵੀ ਤੁਸੀਂ ਉਹਨੂੰ ਤਰੁੱਟੀ ਨੂੰ ਦੂਰ ਕਰ ਲਓ। 1 ਜਾਂ 2 ਦਿਨ ਨੂੰ ਕਹਿ ਸਕਦੇ ਆ ਕਿ ਭਾਈ ਤੇਰੀ ਆ ਫਲਾਨਾ ਡਾਕੂਮੈਂਟ ਹੈ ਨਹੀਂਗਾ, ਜਾਂ ਥੋੜ੍ਹਾ ਗਲਤ ਬਣਿਆ ਹੋਇਆ, ਜਾਂ ਤੁਸੀਂ ਨਹੀਂ ਕਰਾਇਆ। ਇੱਥੇ ਅਫਸਰਸ਼ਾਹੀ ਕੋਲ ਇਸ ਵਾਰ ਬੜਾ ਵਧੀਆ ਬਹਾਨਾ ਆ ਜੀ, ਕਿਉਂਕਿ 7-8 ਦਿਨ ਤਾਂ ਟੋਟਲ ਮਿਲੇ ਆ ਜਦੋਂ ਅਨਾਊਂਸ ਹੋਇਆ ਆ। ਉਸ ਤੋਂ ਬਾਅਦ ਮਹੀਨੇ ਦੇ ਪਹਿਲੇ 2-3 ਦਿਨ ਦਾ ਛੁੱਟੀਆਂ ਹੀ ਲੰਘ ਗਏ। 7 ਤੱਕ ਵੈਸੇ ਹੀ ਜਮ੍ਹਾਂ ਕਰਵਾਉਣੇ ਸੀਗੇ, ਸੋ ਉਮੀਦਵਾਰਾਂ ਕੋਲ ਵੈਸੇ 3-4 ਦਿਨ ਹੀ ਸੀਗੇ ਗਿਣਵੇਂ ਚੁਣਵੇਂ ਜਿਹੇ। ਪਰ ਉਹਦੇ ਵਿੱਚ ਗਲਤੀ ਹੁਣ ਉਮੀਦਵਾਰਾਂ ਦੀ ਨਹੀਂ ਹੈਗੀ, ਇਹ ਪ੍ਰਸ਼ਾਸਨ ਨੇ ਦੇਖਣਾ ਸੀਗਾ। ਪਰ 1-2 ਦਿਨ ਤਾਂ ਵਿੱਚ ਬਕਵਾ ਦਈ ਆ ਵੀ ਕੋਈ ਠੀਕ ਠੂਕ ਕਰਨਾ ਆ। ਪਰ ਸ਼ਿਕਾਇਤਾਂ ਜੇ ਤੁਸੀਂ ਕਹੀਏ, ਮੈਂ ਹੁਣ ਜੇ ਸਾਰੀਆਂ ਸ਼ਿਕਾਇਤਾਂ ਚੈੱਕ ਉਹ ਤਾਂ ਬਹੁਤ ਲੰਮਾ ਹੋ ਜਾਏਗਾ। ਮੈਂ ਇੱਕ ਸ਼ਿਕਾਇਤ ਤੁਹਾਡੇ ਸਾਹਮਣੇ ਪੇਸ਼ ਕਰਦਾ। ਉਹਦੇ ਤੋਂ ਸਾਨੂੰ ਸਾਡੀ ਅਫਸਰਸ਼ਾਹੀ ਦੀ ਨਲਾਇਕੀ ਅਤੇ ਪਲੱਸ ਜਿਹੜਾ ਆਪਣਾ ਮਾਨ ਸਾਹਿਬ ਕਹਿੰਦੇ ਨਾ ਜੀ ਵੀ ਰਿਵਰਸ ਮਾਈਗ੍ਰੇਸ਼ਨ ਕਰੋ, ਪੰਜਾਬ ਨੂੰ, ਤੁਹਾਡੀ ਨੌਜਵਾਨ ਨੂੰ ਬਹੁਤ ਲੋੜ ਆ, ਤੁਸੀਂ ਵਿਦੇਸ਼ਾਂ ਜਾਓ, ਪੰਜਾਬ ਨੂੰ ਸੰਭਾਲੋ, ਸਾਡੇ ਤਾਂ ਕਾਲਜ ਖਾਲੀ ਹੋ ਗਏ, ਇੱਥੇ ਆ ਕੇ ਨੁਮਾਇੰਦਗੀ ਕਰੋ, ਬਲਾ ਬਲਾ ਬਲਾ। ਉਹਦੇ ਵਿੱਚ ਮੈਂ ਤੁਹਾਨੂੰ ਲੈ ਕੇ ਚੱਲਦਾ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਾਗਜ਼ ਭਰੇ ਸੀਗੇ ਜਗਮੀਤ ਸਿੰਘ ਨੇ। ਜਗਮੀਤ ਸਿੰਘ ਇਹ ਲੜਕਾ ਨੌਜਵਾਨ ਸੀਗਾ, ਕੈਨੇਡਾ ਦਾ ਪੱਕਾ। ਇਹਨੂੰ ਪਤਾ ਨਹੀਂ ਹੁਣ ਦਰਦ ਜਾਗਿਆ ਹੋਊਗਾ, ਇਹਨੂੰ ਪਤਾ ਨਹੀਂ ਜਾਗਿਆ ਹੋਊਗਾ ਕਿ ਮੈਂ ਆਪਣੇ ਇਲਾਕੇ ਦਾ ਕੋਈ ਕਰਨਾ, ਸੁਧਾਰ ਕਰਨਾ। ਆ ਗਿਆ ਜੀ ਸਰਪੰਚੀ ਲੜਨ, ਪੰਚਾਇਤੀ ਚੋਣਾਂ ਲੜਨ ਆ ਗਿਆ। ਬੰਦਾ ਪੜ੍ਹਿਆ ਲਿਖਿਆ ਸੀਗਾ ਅਤੇ ਇਹਨੇ ਆਪਣੇ ਪੂਰੇ ਜਿਹੜਾ ਪੇਪਰ ਵਰਕ ਸੀਗਾ ਤਿਆਰ ਕਰਕੇ ਅਫਸਰਸ਼ਾਹੀ ਨੂੰ ਦੇ ਦਿੱਤਾ ਵੀ ਆਹ ਚੱਕੋ ਜੀ, ਔਨ ਟਾਈਮ ਸਾਰਾ ਕੁਛ ਹੋ ਗਿਆ। ਉਹ ਤੋਂ ਬਾਅਦ ਇਹਨਾਂ ਨੇ ਇਹਦੇ ਉੱਪਰ 2 ਓਬਜੈਕਸ਼ਨ ਲਗਾ ਦਿੱਤੇ ਵੀ ਤੇਰੇ ਕਾਗਜ਼ ਰੱਦ ਕਰ ਦਿੱਤੇ ਆ। ਓਬਜੈਕਸ਼ਨ ਕੀ ਲੱਗਿਆ ਉਦੋਂ ਦੱਸਿਆ ਨਹੀਂ ਹੈਗਾ। ਬੰਦਾ ਹੁਣ ਐਡੀ ਦੂਰੋਂ ਆਇਆ ਹੋਵੇ ਔਰ ਉਹਦੇ ਵਿੱਚ ਮਨਸ਼ਾ ਹੋਵੇ ਕਿ ਮੈਂ ਭਾਈ ਇਹ ਟਾਰਗੇਟ ਪੂਰਾ ਕਰਕੇ ਜਾਣਾ ਆ, ਉਹ DC ਕੋਲ ਗਿਆ, ਅਫਸਰਾਂ ਦੇ ਕੋਲ ਗਿਆ, ਆਪਣੀ ਰਿਟਨ ਸ਼ਿਕਾਇਤ ਵੀ ਦਰਜ ਕਰਾਈ, ਕਿਸੇ ਨੇ ਨਹੀਂ ਸੁਣਿਆ। ਈਵਨ ਕਿ ਇੱਕ ਅਫਸਰ, ਅਜੇ ਮੇਰੇ ਜ਼ਿਹਨ ਦੇ ਵਿੱਚ ਉਹਦਾ ਨਾਂ ਨਹੀਂ ਆ ਰਿਹਾ, ਉਹਨੇ ਉਹਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਕਿ ਤੂੰ ਪਿੱਛੇ ਹਟ ਜਾ, ਅਸੀਂ ਰੱਦ ਕਰ ਦਿੱਤੇ ਆ ਤਾਂ ਮਤਲਬ ਕਰ ਦਿੱਤੇ ਆ, ਤੈਨੂੰ ਇਹ ਮੰਨ ਲੈਣਾ ਚਾਹੀਦਾ। ਲੇਕਿਨ ਉਹ ਨਹੀਂ ਮਟਿਆ। ਉਹਨੇ ਪੁੱਛਿਆ ਕਿ ਮੇਰੇ ਕਾਗਜ਼ਾਂ ਦੇ ਵਿੱਚ ਕਮੀ ਕੀ ਆ। ਲਓ ਜੀ, ਦੂਜੇ ਦਿਨ ਉਹਨਾਂ ਨੂੰ ਮੈਸੇਜ ਮਿਲਦਾ ਆ, ਉਹਨਾਂ ਨੂੰ ਸੁਨੇਹਾ ਮਿਲਦਾ ਕਿ ਇੱਕ ਤਾਂ ਤੁਸੀਂ NOC ਨਹੀਂ ਲਾਇਆ ਨਾਲ, ਦੂਜਾ ਤੁਸੀਂ ਕਹਿੰਦੇ ਇੱਕ ਐਫੀਡੈਵਿਟ ਨਹੀਂ ਲਾਇਆ ਜਿਹੜਾ ਲਾਉਣਾ ਪੈਂਦਾ ਹੁੰਦਾ। ਉਹ ਬੰਦਾ ਇੰਨਾ ਕਿ ਜਾਣੀ ਪੜ੍ਹਿਆ ਲਿਖਿਆ ਸੀਗਾ ਜਾਂ ਉਹਨੂੰ ਪਤਾ ਸੀਗਾ ਵੀ ਇਹਨਾਂ ਨੇ ਇਹ ਸ਼ਰਾਰਤ ਕਰਨੀ ਆ। ਉਹ ਕਹਿੰਦੇ ਜੀ ਆਪਣੇ ਜਿਹੜੇ ਮੈਂ ਕਾਗਜ਼ ਤੁਹਾਨੂੰ ਜਮ੍ਹਾਂ ਕਰਾਏ ਸੀਗੇ ਉਹ ਕੱਢ ਲਓ, ਅਤੇ ਉਹੀ ਮੈਂ ਔਨਲਾਈਨ ਫਾਈਲ ਜਿਹੜੀ PDF ਮੈਂ ਨਾਲ ਲੈ ਕੇ ਆਇਆ, ਮਿਲਾ ਕੇ ਦੇਖ ਲਓ। ਜਿਹੜਾ ਤੁਸੀਂ NOC ਅਤੇ ਐਫੀਡੈਵਿਟ ਕਹਿੰਦੇ, ਮੇਰੀ PDF ਤਾਂ ਦੀਦੀ ਆ।
ਤੇ ਤੁਸੀਂ ਵੀ ਆਪਣੇ ਕੰਪਿਊਟਰ ਤੇ ਖੋਲ੍ਹ ਲਓ, ਇਹੀ PDF ਦੇ ਕੇ ਗਿਆ ਆ। ਅਫਸਰਸ਼ਾਹੀ ਨੇ ਉਹ ਫਾਈਲ ਨੂੰ ਉੱਥੇ ਨਹੀਂ ਖੋਲ੍ਹਿਆ ਹੈਗਾ। ਇਹਦਾ ਮਤਲਬ ਇਹ ਆ ਕਿ ਡਾਕੂਮੈਂਟ ਮਿਲਣ ਦੇ ਬਾਵਜੂਦ ਵੀ ਉਹਨਾਂ ਨੇ ਜਾਣਬੁੱਝ ਕੇ ਉਹਨੂੰ ਨੈਗਲੈਕਟ ਕਰ ਦਿੱਤਾ ਹੈ। ਹੁਣ ਜਾਂ ਤਾਂ ਇਸ ਤੋਂ ਬਾਅਦ ਵੀ ਸੁਣਵਾਈ ਹੋ ਜਾਂਦੀ ਤਾਂ ਵੀ ਆਪਾਂ ਕਹਿੰਦੇ ਵੀ ਚਲੋ ਕੋਈ ਸੁਨੇਹਾ ਗਿਆ ਆ ਵੀ ਤੁਹਾਡੇ ਮੁਖੀ ਨੇ, ਮਾਨ ਸਾਹਿਬ ਨੇ ਕਿਹਾ ਕਿ ਨੌਜਵਾਨਾਂ ਦਾ ਧਿਆਨ ਰੱਖੋ ਜਿਹੜਾ ਕੋਈ ਆਉਂਦਾ ਆ। ਉਸ ਤੋਂ ਬਾਅਦ ਜਦੋਂ ਫਿਰ ਉਹਨੇ ਰੌਲਾ ਪਾਇਆ ਕਿ ਮੈਂ ਗਾਂਹ ਤੱਕ ਜਾਊਂਗਾ ਜਾਂ ਜੇ ਕਰੂੰਗਾ ਜਾਂ ਉਹ ਕਰੂੰਗਾ, ਤਾਂ ਉਹਨੂੰ ਫਿਰ ਉਸ ਅਫਸਰ ਅਤੇ ਕੁਛ ਪੁਲਿਸ ਅਫਸਰਾਂ ਨੇ ਮਿਲ ਕੇ ਇਹ ਕਿਹਾ ਕਿ ਜੇ ਤੂੰ ਹੁਣ ਨਾ ਚੁੱਪ ਕਰਿਆ, ਜੇ ਤੂੰ ਹੁਣ ਨਾ ਗਿਆ, ਫਿਰ ਤੇਰਾ ਹਿਸਾਬ ਹੋਰ ਲੱਭ ਲਾਂਗੇ। ਸੋ ਇਸ ਇੱਕ ਐਗਜ਼ਾਮਪਲ ਤੋਂ, ਇਹ ਤਾਂ ਸਿਰਫ ਇੱਕ ਐਗਜ਼ਾਮਪਲ ਆ, ਤੁਸੀਂ ਇੱਥੇ 100 ਦੀ ਗਿਣਤੀ 'ਚ ਪੰਜਾਬ 'ਚ ਐਗਜ਼ਾਮਪਲ ਜਿਹੜੀ ਕੋਰਟ ਵੱਲੋਂ ਰੱਦ ਹੋਈਆਂ ਪੰਚਾਇਤੀ ਇਲੈਕਸ਼ਨ ਆ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਕਿ ਜਿਨ੍ਹਾਂ ਦੇ ਵਿੱਚ ਇਲੈਕਸ਼ਨ ਜਿਹੜੀ ਆ ਪੰਜਾਬ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਹੋ ਰਹੀ ਆ। ਕੁਛ ਸੈਂਕੜੇ ਜਿਹੜੇ ਪਿੰਡ ਇੱਦਾਂ ਦੇ ਵੀ ਆ ਜਿੱਥੇ ਅੱਜ ਚੋਣਾਂ ਨਹੀਂ ਹੋ ਰਹੀਆਂ। ਉਹਦਾ ਕਾਰਨ ਇਹੀ ਆ ਕਿ ਉੱਥੇ ਓਬਜੈਕਸ਼ਨ ਇੱਦਾਂ ਦੇ ਲੱਗੇ ਆ ਅਤੇ ਕੋਰਟ ਨੇ ਜਿਹੜਾ ਕਿਹਾ ਵੀ ਨਹੀਂ, ਉਹਨਾਂ ਨੂੰ ਮੌਕਾ ਜਿਹੜਾ ਮਿਲਣਾ ਚਾਹੀਦਾ। ਪਰ ਜਿੱਦਾਂ ਤੁਸੀਂ ਗੱਲ ਕੀਤੀ ਆ ਅਫਸਰਸ਼ਾਹੀ ਦੀ, ਅਫਸਰਸ਼ਾਹੀ ਦੇ ਵਿੱਚ ਵੀ ਕੀ ਆ ਕਿ ਆਪਣੇ ਡਿਪਾਰਟਮੈਂਟ ਦੇ ਬੰਦੇ ਨੂੰ ਬਚਾਉਣ ਦੇ ਲਈ ਪੂਰਾ ਜ਼ੋਰ ਲਾਇਆ ਜਾਂਦਾ। ਮੰਨ ਲਓ ਕਿ ਜੇ ਤੁਸੀਂ ਸਹਿਕਾਰਤਾ ਵਿਭਾਗ ਦੇ ਵਿੱਚ ਜਾਂਦੇ ਆ ਅਤੇ ਕਿਸੇ ਦੀ ਤੁਸੀਂ ਕੰਪਲੇਂਟ ਕਰ ਦਿੰਦੇ ਆ, ਮੰਨ ਲਓ ਉਹਦੀ ਜਿਹੜੀ ਸੁਣਵਾਈ ਆ ਵੱਡੇ ਅਫਸਰ ਆ ਉਹ ਡਿਪਾਰਟਮੈਂਟ ਨਹੀਂ ਕਰਨੀ ਆ। ਉਹ ਕਿਉਂਕਿ ਆਪਸ ਦੇ ਵਿੱਚ ਪਤਾ ਨਹੀਂ ਉਹਨਾਂ ਦਾ ਕਿੱਦਾਂ ਦਾ ਇੱਕ ਲਿੰਕ ਬਣ ਚੁੱਕਾ ਆ ਵੀ ਅਫਸਰ ਜਿਹੜਾ ਵੱਡਾ ਕੁਛ ਆਉਂਦਾ ਵੀ ਆ, ਜਿਹਦੀ ਇਨਕੁਆਇਰੀ ਵੀ ਕਰਨ ਆਉਂਦਾ, ਉਹਦਾ ਪੂਰਾ ਜ਼ੋਰ ਹੁੰਦਾ ਵੀ ਮੈਂ ਆਪਣੇ ਡਿਪਾਰਟਮੈਂਟ ਦੇ ਬੰਦੇ ਨੂੰ ਬਚਾਉਣਾ ਆ। ਪੁਲਿਸ ਦੇ ਵਿੱਚ ਵੀ ਤੁਸੀਂ ਰੱਖ ਲਓ, ਉਹਦੇ ਵਿੱਚ ਜਿਹੜਾ ਤਫਤੀਸ਼ ਕਰਨੀ ਹੁੰਦੀ ਆ ASI ਨੇ, ASI ਦੇ ਉੱਤੇ ਇੰਨਾ ਦਬਾਅ ਹੁੰਦਾ ਜਾਂ SHO ਦੇ ਉੱਤੇ ਇੰਨਾ ਦਬਾਅ ਹੁੰਦਾ, ਉਹ ਚਾਹੇ DSP ਦੁਆਰਾ ਪਾਇਆ ਜਾਵੇ, ਚਾਹੇ SSP ਤੱਕ ਪਾਇਆ ਜਾਵੇ। ਜਾਣੀ ਕੰਮ ਤਾਂ ਇੱਕ ਛੋਟੇ ਲੈਵਲ ਦੇ ਜਿਹੜਾ ਅਧਿਕਾਰੀ ਆ ਉਹਨੇ ਕਰਨਾ ਹੁੰਦਾ, ਪਰ ਉਹਨੂੰ ਕੰਮ ਕਰਨ ਨਹੀਂ ਦਿੱਤਾ ਜਾਂਦਾ। ਇੱਦਾਂ ਦੇ ਜ਼ਿਆਦਾ ਦਬਾਅ, ਉਹ ਚਾਹੇ ਪੋਲੀਟੀਕਲ ਵੀ ਰਹਿ ਗਿਆ। ਪਰ ਸਰਕਾਰਾਂ ਨੂੰ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਪਿਛਲੇ ਜਿਹੜੀਆਂ ਸਰਕਾਰਾਂ ਆ ਕੇ ਵੀ ਗਈਆਂ ਆ ਉਹ ਵੀ ਆਹੀ ਕੰਮ ਕਰਦੇ ਰਹੇ, ਇਹ ਕੋਈ ਨਵਾਂ ਨਹੀਂ ਹੈਗਾ। ਪਰ ਜਿਹੜਾ ਆਪਾਂ ਇੱਕ ਨਵਾਂ ਕੁਛ ਕਰਨ ਦੇ ਲਈ ਕਿਹਾ ਸੀ ਕਿ ਅਸੀਂ ਇੱਕ ਨਵਾਂ ਸਮਾਜ ਉਸਾਰਾਂਗੇ ਜਿਹਦੇ ਵਿੱਚ ਕਿ ਕਰਪਸ਼ਨ ਦੀ ਜਾਂ ਵੱਧ ਨੀਤੀ ਦੀ, ਇਹਨੂੰ ਵੱਧ ਨੀਤੀ ਕਹਿ ਸਕਦੇ ਹਾਂ, ਕਿ ਵੱਧ ਨੀਤੀ ਨਾ ਹੋਵੇ, ਉਹ ਕਿੱਥੇ ਆ, ਉਹ ਵਾਅਦੇ ਕਿੱਥੇ ਆ? ਇਹ 'ਤੇ ਜ਼ਰੂਰ ਚਰਚਾ ਕਰਨੀ ਪੈਂਦੀ ਆ ਅਤੇ ਲੋਕਾਈ ਜਿਹੜਾ ਇਹਦਾ ਹਿਸਾਬ ਜਿਹੜਾ ਉਹ ਜ਼ਰੂਰ ਲੈਂਦੀ ਹੁੰਦੀ ਆ। ਚਰਚਾ ਤਾਂ ਜ਼ਰੂਰ ਕਰਨੀ ਬਣਦੀ ਆ, ਪਰ ਜੇ ਹੁਣ ਜਿਹੜੀ ਬਦਲਾਵ ਦੇ ਤੌਰ 'ਤੇ ਜੇ ਇਸ 92 ਨੂੰ ਅਸੀਂ ਚੁਣ ਕੇ ਲਿਆਏ ਹਾਂ, ਜੇ ਉਹੀ ਬੰਦੇ ਇੱਕ ਸਿਰਫ ਸਰਪੰਚੀ ਦੇ ਲਈ ਆਪਣੇ ਘਰੋਂ ਹੀ ਕੈਂਡੀਡੇਟ ਬਣਾ ਕੇ, ਰਿਸ਼ਤੇਦਾਰੀ 'ਚ ਬਣਾ ਕੇ ਉਹਨਾਂ ਸਰਪੰਚ ਜਬਰੀ ਕਿ ਜੀ ਇਹ ਜੀ ਮੰਨ ਲਿਆ, ਜੀ ਸਰਬਸੰਮਤੀ ਨਾਲ ਮੰਨ ਲਿਆ, ਜਿੱਥੇ ਹੁਣ ਇੱਦਾਂ ਦੀਆਂ ਐਗਜ਼ਾਮਪਲਾਂ ਹੀ ਹਰ ਪਿੰਡ ਦੇ ਵਿੱਚੋਂ ਨਿਕਲ ਕੇ ਆਉਣ, ਉੱਥੇ ਫਿਰ ਮੈਨੂੰ ਤਾਂ ਲੱਗਦਾ ਪਰਨਾਲਾ ਉੱਥੇ ਦਾ ਉੱਥੇ ਹੀ। ਜੀ, ਪਰ ਫਿਰ ਵੀ ਆਸ ਰੱਖਦੇ ਹਾਂ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਭਾਈਵਾਲੀ ਜਿਹੜੀ ਬਹੁਤ ਜ਼ਰੂਰੀ ਆ। ਇੱਦਾਂ ਦਾ ਮਾਣ ਜਿਹੜਾ ਆ ਹਰ ਇੱਕ ਨੂੰ ਮਿਲਣਾ ਚਾਹੀਦਾ ਆ, ਕਿਉਂਕਿ ਨੀਂਹ ਜਿਹੜੀ ਆ ਪੰਚਾਇਤੀ ਰਾਜ ਦੀ ਆ। ਜੇ ਤਾਂ ਆਪਾਂ ਡੈਮੋਕ੍ਰੇਸੀ ਦੀ ਕਹੀਏ ਵੀ ਭਾਰਤ ਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਪੰਚਾਇਤੀ ਰਾਜ ਸਾਡਾ ਮੁੱਢ ਆ, ਬਾਕੀ ਦੀਆਂ ਜਿਹੜੀਆਂ ਇਲੈਕਸ਼ਨਸ ਆ ਉਹਦੇ ਉੱਤੇ ਖੜੀਆਂ ਆ। ਪਰ ਅਸੀਂ ਪੰਚਾਇਤੀ ਜਿਹੜੇ ਰਾਜ ਆ ਉਹਨੂੰ ਕਿਤੇ ਨਾ ਕਿਤੇ ਅਸੀਂ ਪਿੱਛੇ ਛੱਡ ਚੁੱਕੇ ਹਾਂ। ਪਰ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ, ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਹਾਂ ਵੀ ਬੜੀ ਇਹਨੂੰ ਕਹਿ ਲਓ ਵੀ ਰਾਜਨੀਤਿਕ ਭਾਈਵਾਲੀ। ਵੈਸੇ ਤਾਂ CM ਸਾਹਿਬ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਬਈ ਪਾਰਟੀ ਵੱਲੋਂ ਨਹੀਂ ਚੋਣਾਂ ਲੜੀਆਂ। ਇਹ ਬਹੁਤ ਵਧੀਆ ਸੰਕੇਤ ਹੈਗਾ। ਵਿੱਚ ਜੇ ਹੋ ਗਿਆ ਸੀ ਵੀ ਕਾਂਗਰਸ ਵੱਲੋਂ ਲੜੂੰਗਾ ਜੀ, ਆਹ ਫਲਾਣੇ ਵੱਲੋਂ ਲੜੂੰਗਾ, ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜੀ ਭਾਈਵਾਲੀ ਇਹਦੇ ਨਾਲ ਆਪਾਂ ਭਾਈਚਾਰਾ ਬਣਾ ਕੇ ਰੱਖਣਾ, ਬਈ ਆਪਾਂ ਕਿਸੇ ਪਾਰਟੀ ਵੱਲੋਂ ਨਹੀਂ ਲੜਿਆ ਜਾਣਾ। ਪਰ ਹੁਣ ਜਿਹੜੀ ਇੱਕ ਤਰ੍ਹਾਂ ਦੀ ਹੁਣ ਦਖਲਅੰਦਾਜ਼ੀ ਵੀ ਦੀਦੀ ਆ, ਸਿੱਧੀ ਦੀਦੀ ਆ, ਚਾਹੇ ਉਹ ਲੋਕਲ ਲੈਵਲ ਦੇ ਉੱਤੇ ਦਿਖਾਈ ਦੇਵੇ। ਹੁਣ ਦਖਲਅੰਦਾਜ਼ੀ ਤਾਂ ਦਿੱਲੀ ਵੱਲੋਂ ਵੀ ਪੰਜਾਬ ਸਰਕਾਰ ਦੇ ਵਿੱਚ ਕੀਤੀ ਜਾ ਰਹੀ ਆ, ਅਤੇ OSD ਓਂਕਾਰ ਸਿੰਘ ਜਿਹੜੇ ਕਿ ਸੱਜੇ ਹੱਥ ਮੰਨੇ ਜਾਂਦੇ ਸੀ ਭਗਵੰਤ ਮਾਨ ਦੇ, ਅਤੇ ਉਹਨਾਂ ਨੂੰ ਹਟਾ ਕੇ ਜਿਹੜਾ ਹਟਾ ਦਿੱਤਾ ਗਿਆ, ਅਤੇ ਇੱਕ ਚੀਫ ਐਡਵਾਈਜ਼ਰ ਲਾਇਆ ਗਿਆ CM ਸਾਹਿਬ ਦੇ ਲਈ, ਵਿਭਵ ਕੁਮਾਰ, ਜਿਨ੍ਹਾਂ ਦੇ ਉੱਤੇ ਕੁਛ ਦੋਸ਼ ਵੀ ਹੈਗੇ ਆ, ਬੇਲ ਦੇ ਉੱਤੇ ਨੇ। ਕੀ ਕਹਿਣਾ ਚਾਹੁੰਦੇ ਹੋ ਇਹਦੇ ਉੱਤੇ? ਬਿਲਕੁਲ ਦਲਜੀਤ ਜੀ, ਜੇ ਆਪਾਂ ਇਹ ਕਹੀਏ ਵੀ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਦੇ ਬਰਾਬਰ ਕਿਸੇ ਦੀ ਕੁਰਸੀ ਡਹਿ ਗਈ ਆ, ਤਾਂ ਇਹਨੂੰ ਮੰਨ ਲਓ ਕਿ ਸੱਚੀ ਡਹਿ ਗਈ ਆ। ਹਜੇ ਤਾਂ ਉਹ ਕੁਰਸੀ ਹੈਗੀ ਆ ਅੰਦਰ ਡਈਓ, ਛੱਤ ਦੇ ਥੱਲੇ। ਤੁਸੀਂ ਦੇਖ ਲੈਣਾ 1.5-2 ਮਹੀਨੇ ਬਾਅਦ ਉਹ ਕੁਰਸੀ ਬਾਹਰ ਨਿਕਲ ਕੇ ਵੀ ਆ ਜਾਣੀ ਹੈ। ਹੁਣ ਸੁਣਨ ਵਾਲੇ ਜਾਂ ਦੇਖਣ ਵਾਲੇ ਸਾਨੂੰ ਸਵਾਲ ਨਾਲੇ ਹੁਣ ਨਾਲ ਕਰ ਵੀ ਸਕਦੇ ਆ ਵੀ ਭਾਈ ਬੰਦਾ ਦੱਸੋ ਫਿਰ ਕੌਣ ਹੈ ਜਿਹਦੀ ਕੁਰਸੀ ਡਹਿ ਗਈ। ਕੁਰਸੀ ਭਾਈ ਉਹਦੀ ਹੋਈ ਡਹਿ ਗਈ ਆ ਜਿਹਨੂੰ ਮਨਾਹੀ ਆ ਕੇਜਰੀਵਾਲ ਦੇ ਘਰ ਜਾਣ ਦੀ। ਇਸ ਕਰਕੇ ਮਨਾਹੀ ਆ ਕਿ ਉੱਤੇ ਕਿਸੇ ਔਰਤ ਦੇ ਕਹਿ ਲਓ ਕਿ ਕੁੱਟਮਾਰ ਦਾ ਜਾਂ ਜਬਰੀ ਕੋਈ ਰੇਪ ਦਾ ਕੁਛ ਇਸ ਤਰ੍ਹਾਂ ਦਾ ਕੇਸ ਚੱਲ ਰਿਹਾ ਆ। ਮੈਂ ਆਪਣੇ ਵੱਲੋਂ ਤਾਂ ਉਹਨੂੰ ਦੋਸ਼ੀ ਨਹੀਂ ਦਿੰਦਾ, ਪਰ ਕੇਸ ਚੱਲ ਰਿਹਾ ਅਤੇ ਮਾਹੌਲ ਇੱਦਾਂ ਦਾ ਕਿ ਉਹ ਬੰਦੇ ਨੇ ਸ਼ਾਇਦ ਇਹ ਕੁਰਕੰਮ ਕੀਤਾ ਹੋਇਆ ਆ। ਇਸ ਆਮ ਆਦਮੀ ਪਾਰਟੀ ਦਾ ਜਿਹੜਾ ਸੁਪਰੀਮੋ, ਉਹਨੇ ਕਿਹਾ ਹੋਇਆ ਕਿ ਮੇਰੇ ਤੋਂ ਘਰ ਨਹੀਂ ਬਣਨਾ। ਪਤਾ ਨਹੀਂ ਤਾਂ ਪੋਲੀਟੀਕਲ ਮਤਲਬ ਨਾਲ ਕਿਹਾ ਹੋਇਆ, ਪਤਾ ਨਹੀਂ ਕਿਸ ਮਤਲਬ ਨਾਲ ਕਿਹਾ ਹੋਇਆ ਆ, ਲੇਕਿਨ ਉਹ ਬੰਦੇ ਦੀ ਕੁਰਸੀ ਪੰਜਾਬ ਦੇ ਵਿੱਚ ਡਹਿ ਗਈ ਹੈ, ਅਤੇ ਕੁਰਸੀ ਹੌਲੀ ਹੌਲੀ ਤੁਹਾਨੂੰ ਬਾਹਰ ਦਿਸਣ ਵੀ ਲੱਗ ਪੈਣੀ ਹੈ।
ਤੇ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਇਹਦੇ ਵਿੱਚ ਦੇਖੋ ਦੀਵਾਲੀ ਆਉਂਦੇ ਤੱਕ ਨਾ ਤੁਹਾਨੂੰ ਇੱਕ ਤਾਂ ਜਿਹੜੇ ਆਪਾਂ ਪਟਾਕੇ ਚਲਾਉਂਦੇ ਆ ਇਹ ਤਾਂ ਚਲੋ ਤੁਸੀਂ ਦੇਖੇ ਹੋਣੇ ਆ, ਪੰਜਾਬ ਦੇ ਵਿੱਚ ਸਿਆਸੀ ਪਟਾਕੇ ਵੀ ਚੱਲਣਗੇ ਤਕਰੀਬਨ ਕੁਛ ਕਹਿ ਲਓ ਕਿ ਜਿਹੜੇ ਐਡਵਾਈਜ਼ਰੀ ਵਗੈਰਾ ਜਾਂ ਲਗਾ ਦਿੱਤੇ ਆ, ਤੁਹਾਨੂੰ ਤਕਰੀਬਨ ਘੱਟ ਤੋਂ ਘੱਟ ਵੀ ਨਾ 25 ਕੁ ਤਬਦੀਲੀਆਂ ਹੋਰ ਦੇਖਣ ਨੂੰ ਮਿਲਣਗੀਆਂ। ਹੁਣ ਇਹਦੇ ਜਿਹੜੇ ਆਪਾਂ ਕਹਿੰਦੇ ਆ ਵੀ ਚਿੰਨ੍ਹ ਕਿੱਥੋਂ ਜ਼ਾਹਰ ਹੁੰਦੇ ਆ, ਇਹ ਆਪਾਂ ਪਤਾ ਕਰ ਸਕਦੇ ਹਾਂ। ਦੇਖੋ ਚੇਂਜਿਸ ਪਹਿਲਾਂ ਵੀ ਹੋਈਆਂ, 2.5 ਸਾਲ ਦੀ ਸਰਕਾਰ ਚੱਲੀ ਹੈ ਪੰਜਾਬ ਦੇ ਵਿੱਚ, ਇਹਦੇ ਵਿੱਚ ਮਿਨਿਸਟਰ ਵੀ ਚੇਂਜ ਹੋਏ ਆ, ਚੀਫ ਸੈਕਟਰੀ ਵੀ ਚੇਂਜ ਹੋਇਆ, OSD ਵੀ ਚੇਂਜ ਹੋਇਆ, ਮੀਡੀਆ ਨਾਲ ਸੰਬੰਧਿਤ ਜਿਹੜੇ ਵਿਅਕਤੀ ਸੀ ਚੇਂਜ ਤਾਂ ਕੀ ਕਿ ਹਟਾਈ ਦਿੱਤੇ ਗਏ ਆ, ਅਤੇ ਨਾਲ ਦੀ ਨਾਲ ਆਪਾਂ ਐਡਵਾਈਜ਼ਰ ਜਿਹੜੇ ਨਵੇਂ ਆ ਰਹੇ ਆ ਉਹਨਾਂ ਨੇ ਇਹ 25 ਦੇ ਕਰੀਬ ਜਿਹੜੀਆਂ ਅਸਾਮੀਆਂ ਉਹ ਭਰਨੀਆਂ ਆ। ਅਤੇ ਜਿੱਥੇ ਪਹਿਲਾਂ ਸਾਡੇ ਕੋਲ ਸੂਬਾ ਸਰਕਾਰ ਦੇ MLA ਪੱਧਰ ਦੇ ਬੰਦੇ ਕੰਮ ਕਰਦੇ ਆ ਜਾਂ ਉਹਨਾਂ ਦੇ ਰੱਖੇ ਹੋਏ ਬੰਦੇ ਕੰਮ ਕਰਦੇ, ਇਹਦਾ ਮਤਲਬ ਉਹ ਪਰੇ ਨਹੀਂ, ਉਹ ਹਟਾਏ ਜਾਣੇ ਆ, ਉੱਥੋਂ ਸਾਫ਼ ਕੀਤੇ ਜਾਣੇ ਆ ਅਤੇ ਉੱਥੇ ਸਾਰੇ ਬੰਦੇ ਭਰੇ ਜਾਣੇ ਆ। ਹੁਣ ਜੇ ਦਲਜੀਤ ਜੀ ਆਪਾਂ ਅੱਗੇ ਚੱਲੀਏ, ਇੱਥੇ ਆਪਾਂ ਨੂੰ ਨਾ ਇੱਕ ਚੀਜ਼ ਕੋਡ ਕਰਨੀ ਪਏਗੀ। ਕੱਲ੍ਹ ਹੀ ਹਜੇ ਅੰਮ੍ਰਿਤਸਰ ਦੇ ਤਾਜ ਹੋਟਲ ਦੇ ਵਿੱਚ ਚੌਪਰ ਉਤਰਿਆ, ਉਹਦੇ ਵਿੱਚ 3 ਬੰਦੇ ਸੀਗੇ ਮੇਨ ਆਮ ਆਦਮੀ ਪਾਰਟੀ ਦੇ, ਕੇਜਰੀਵਾਲ ਸਾਹਿਬ ਸੀਗੇ, ਆਪਣੇ ਮਾਨ ਸਾਹਿਬ ਸੀਗੇ ਅਤੇ ਨਾਲ ਸੰਜੇ ਹੋਣੀ ਸੀਗੇ। ਚਲੋ ਬਹੁਤ ਚਿਰ ਦੀ ਚੁੱਪੀ ਤੋਂ ਬਾਅਦ ਐਂ ਤਾਂ ਚਲੋ ਇੱਕ ਵਧੀਆ ਸੁਨੇਹਾ ਜਾਂਦਾ ਕਿ CM ਸਾਹਿਬ ਕੇਜਰੀਵਾਲ ਦੇ ਨਾਲ ਬੈਠੇ ਆ, ਕੋਈ ਦੁੱਖ ਸੁੱਖ ਸਾਂਝੇ ਕੀਤੇ ਹੋਣਗੇ, ਪਤਾ ਨਹੀਂ ਕੇਜਰੀਵਾਲ ਉਹਦਾ ਹਾਲਾ ਸਿਹਤ ਪੁੱਛਣੇ ਆਇਆ, ਕੋਈ ਕੰਮ ਦੀ ਗੱਲ ਕੀਤੀ ਖਰੇ ਨਹੀਂ ਕੀਤੀ। 2 ਚੀਜ਼ਾਂ ਨਿਕਲ ਕੇ ਆਉਣੀਆਂ ਕਿ ਕੇਜਰੀਵਾਲ ਨੇ ਉੱਥੇ ਕੀ ਕਿਹਾ ਪੰਜਾਬ ਦੇ ਲਈ ਅਤੇ ਸਾਡੇ ਮਾਨ ਸਾਹਿਬ ਨੇ ਉੱਥੇ ਕੀ ਕਿਹਾ। ਮੈਂ ਪਹਿਲਾਂ ਕੇਜਰੀਵਾਲ ਦੇ ਲਾਈਨਾਂ ਦੇ ਉੱਪਰ ਆਉਣਾ ਆ। ਕੇਜਰੀਵਾਲ ਦਾ ਜੇ ਤੁਸੀਂ ਸਾਰੀ ਆਪਣੀ ਸਪੀਚ ਚੱਕੋ ਤਾਂ ਉਹਦੇ ਵਿੱਚ ਉਹਨਾਂ ਨੇ ਪੂਰੇ ਦੇ ਪੂਰੇ ਦਿੱਲੀ ਦੇ ਗੁਣਗਾਨ ਗਾਏ ਹੋਏ ਆ ਕਿ ਦਿੱਲੀ ਦੇ ਵਿੱਚ ਅਸੀਂ ਆਹ ਕਰਤਾ, ਦਿੱਲੀ ਦੇ ਵਿੱਚ ਅਸੀਂ ਉਹ ਕਰਤਾ। ਸਭ ਤੋਂ ਪਹਿਲੀ ਲਾਈਨ ਉਹਨਾਂ ਨੇ ਇੱਕ ਵਿੱਚ ਕੀ ਕੋਟ ਕੀਤੀ ਕਿ ਮੈਂ ਇੰਜੀਨੀਅਰ ਰਿਹਾ ਹਾਂ, ਮੈਨੂੰ ਪਤਾ ਆ ਕਿ ਦੇਸ਼ ਦੇ ਲਈ ਕਿਸੇ ਸੂਬੇ ਦੇ ਲਈ ਕਿਹੋ ਜਿਹਾ ਖਾਕਾ ਤਿਆਰ ਕਰਨਾ ਹੈ, ਔਰ ਉਹ ਖਾਕਾ ਜਿਹੜਾ ਮੈਂ ਤਿਆਰ ਕਰਦਾ ਹਾਂ ਉਹਦੇ ਲਈ ਸਿਰਫ 5 ਸਾਲ ਹੁੰਦੇ ਚਾਹੀਦੇ ਆ, ਉਹਦੇ ਵਿੱਚ ਮੈਂ ਸਾਰਾ ਕੁਛ ਬਦਲ ਕੇ ਰੱਖ ਦੂੰਗਾ, ਉਹ ਚੀਜ਼ ਲਿਆ ਦਾਂਗਾ ਜਿਹੜੀ ਸਾਡੀ ਜਨਤਾ ਨੂੰ ਚਾਹੀਦੀ ਆ। ਉਹ ਭਾਈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚਲਾਉਂਦੇ ਹੋ, ਠੀਕ ਹੈ ਜੀ, ਤੁਸੀਂ ਉੱਥੇ ਸ਼ੋਲੇ ਗਾਣ ਡਏ ਹੋ ਕਿ ਮਨੀਸ਼ ਸਿਸੋਦੀਆ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਤੀ ਹੋਣੀ ਆ ਜਿੱਦਾਂ ਤੁਸੀਂ ਕਹਿੰਦੇ ਆ। ਤੁਸੀਂ ਸਤਿੰਦਰ ਜੈਨ ਦੇ ਉੱਥੇ ਸ਼ੋਲੇ ਗਾਉਂਦੇ ਹੋ ਕਿ ਉਹਨਾਂ ਨੇ ਸਿਹਤ ਦੇ ਵਿੱਚ ਕਹਿ ਲਓ ਕਿ ਇਹੋ ਜਿਹੀ ਕ੍ਰਾਂਤੀ ਲਿਆਤੀ ਜਿਹੜੀ ਕਦੀ ਵਿਸ਼ਵ ਦੇ ਵਿੱਚ ਹੋਈ ਨਹੀਂ। 2 ਗੱਲਾਂ ਇੱਥੋਂ ਨਿਕਲ ਕੇ ਆਉਂਦੀਆਂ ਕਿ ਤੁਹਾਡੇ ਨਿਆਣੇ ਉੱਥੇ ਪੜ੍ਹਦੇ ਆ ਉਹਨਾਂ ਸਕੂਲਾਂ 'ਚ, ਕੋਈ ਐਗਜ਼ਾਮਪਲ ਕੋਡ ਕਰਕੇ ਦਿਖਾ ਦਿਓ ਕਿ ਇਹਨਾਂ MLAs ਦੇ ਨਿਆਣੇ ਇਹਨਾਂ ਸਕੂਲਾਂ 'ਚ ਜੇ ਪੜ੍ਹਦੇ ਹੋਣ। ਕ੍ਰਾਂਤੀ ਦਾ ਤਾਂ ਮੰਨੀਏ ਜੇ ਇਹਨਾਂ ਦੇ ਨਿਆਣੇ ਆਪਣੇ ਪੜ੍ਹਦੇ ਹੋਣ। ਜਦੋਂ ਤੁਸੀਂ ਬਿਮਾਰ ਹੁੰਦੇ ਹੋ ਜਾਂ ਤੁਸੀਂ ਬਾਹਰ ਭੱਜ ਜਾਂਦੇ ਹੋ ਜਾਂ ਤੁਸੀਂ ਫਿਰ ਵੱਡੇ ਸਰਕਾਰੀ ਹਸਪਤਾਲਾਂ ਨਾਲ ਜਾਂਦੇ ਹੋ ਜਾਂ ਪ੍ਰਾਈਵੇਟ ਜਾਂਦੇ ਹੋ, ਤੁਸੀਂ ਫਿਰ ਜਿਹੜੇ ਉਸ ਕਹਿੰਦੇ ਹੋ ਕਿ ਉੱਥੇ ਅਸੀਂ ਸਿਹਤ ਦੀ ਐਂ ਕਰਤੀ ਜਾਂ ਉਹ ਕਰਤੀ ਜਾਂ ਸਿੱਖਿਆ ਦੀ ਕਰਤੀ ਆ, ਅਤੇ ਉਹ ਫਿਰ ਲੱਗਦਾ ਤਾਂ ਇੱਦਾਂ ਹੀ ਆ ਕਿ ਵੀ ਗੱਲਾਂ ਬਾਤਾਂ ਹੀ ਆ। ਇੱਕ ਤਾਂ ਇਹ ਉਹਨਾਂ ਨੇ ਛੋਲੇ ਗਾ ਦਿੱਤੇ। ਚੌਥੀ ਲਾਈਨ ਉਹਨਾਂ ਨੇ ਕਿ ਅਸੀਂ ਰਲ ਕੇ ਹਜੇ ਵੀ ਕਹਿੰਦੇ ਬਹੁਤ ਤਰੱਕੀ ਕਰ ਰਹੇ ਹਾਂ। ਸੋ ਕਹਿਣ ਦਾ ਮਤਲਬ ਕਿ ਮੈਨੇ ਦਿੱਲੀ ਮੇਂ ਜੇ ਕਰ ਦਿਆ, ਮੈਨੇ ਦਿੱਲੀ ਮੇਂ ਵੋ ਕਰ ਦਿਆ, ਮੈਂ ਆਹ ਕਰਤਾ ਸੀ ਹੋਰ ਉਹ ਕਰਨ ਜਾ ਰਹੇ ਹਾਂ। ਸਿਰਫ ਉੱਥੇ ਪੰਜਾਬ ਦੇ ਵਿੱਚ ਆ ਕੇ ਸਰਜ਼ਮੀਨ ਦੇ ਉੱਪਰ ਆ ਕੇ ਦਿੱਲੀ ਦੇ ਗੁਣ ਗਾਣਾ ਹੋਏ ਆ। ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਹੀ ਚੱਲਦੀ ਆ, ਇੱਧਰ ਸੂਬਾ ਸਰਕਾਰ ਚੱਲਦੀ ਆ, ਉਹਦੇ ਬਾਰੇ ਜ਼ੀਰੋ, ਕੁਛ ਨਹੀਂ ਬੋਲਿਆ ਗਿਆ। ਉਸ ਤੋਂ ਬਾਅਦ ਆਉਂਦੀ ਆ ਵਾਰੀ ਆਪਣੀ ਮਾਨ ਸਾਹਿਬ ਦੀ। ਮਾਨ ਸਾਹਿਬ ਜੇ ਪਿਛਲੇ 2 ਸਾਲ ਚੱਕ ਲਈਏ ਤਾਂ ਅਸੀਂ ਪੰਜਾਬ ਦੇ ਵਿੱਚ ਪਾਣੀ ਇੱਥੇ ਤੱਕ ਪਹੁੰਚਾ ਦਿੱਤਾ, ਅਸੀਂ ਇਸ ਸਾਲ ਦੇ ਵਿੱਚ ਮੁਹੱਲਾ ਕਲੀਨਿਕਾਂ ਦਾ ਵੀ ਇੱਦਾਂ ਖੋਲ੍ਹਿਆ, ਸਿੱਖਿਆ ਦਾ ਕਰ ਲਿਆ, ਅਸੀਂ ਰਿਵਰਸ ਮਾਈਗ੍ਰੇਸ਼ਨ ਕਰਨੀ ਸ਼ੁਰੂ ਕਰਤੀ ਆ, ਪੰਜਾਬ ਤਰੱਕੀਆਂ 'ਤੇ ਜਾਊਗਾ, ਸਾਡਾ ਫਲਾਨੀ ਕੰਪਨੀ ਦੇ ਨਾਲ ਪਾਰਟਸ ਦਾ ਸਮਝੌਤਾ ਹੋ ਗਿਆ। ਇਸ ਰੈਲੀ ਦੇ ਵਿੱਚ ਮਾਨ ਸਾਹਿਬ ਨੇ ਕੁਛ ਬੋਲਿਆ ਹੀ ਨਹੀਂ ਹੈਗਾ। ਹੁਣ ਇੱਥੋਂ ਸਾਡੇ ਕੋਲ ਨਿਕਲ ਕੇ ਕੀ ਆਉਂਦਾ, ਇਹਦਾ ਮਤਲਬ ਇਹ ਹੋਇਆ ਕਿ 2.5 ਸਾਲ ਜਿਹੜੇ ਤੁਸੀਂ ਮਾਨ ਸਾਹਿਬ ਹੁਣੀ ਲਾਏ ਆ ਉਹ ਜ਼ੀਰੋ ਕਰਤੇ ਤੁਸੀਂ ਦਿੱਲੀ ਵਾਲਿਆਂ ਨੇ। ਇਹਦਾ ਮਤਲਬ ਇਹਦਾ ਫਿਰ ਅਗਲਾ ਸੁਨੇਹਾ ਕੀ ਗਿਆ ਕਿ ਹੁਣ ਅਸੀਂ ਆ ਗਏ ਹਾਂ, ਹੁਣ ਅਸੀਂ 2-2.25 ਸਾਲ ਤੁਹਾਨੂੰ ਦੇਖਾਂਗੇ, ਜੋ ਅਸੀਂ ਦਿੱਲੀ ਦੇ ਵਿੱਚ ਕਰਤਾ ਹੁਣ ਅਸੀਂ 2 ਸਾਲ ਦੇ ਵਿੱਚ ਜਾਂ 2.25 ਸਾਲ ਦੇ ਵਿੱਚ ਤੁਹਾਨੂੰ ਦੇ ਦਾਂਗੇ, ਤੁਸੀਂ ਚਿੰਤਾ ਨਾ ਕਰੋ, ਕ੍ਰਾਂਤੀ ਲਿਆ ਦਾਂਗੇ। ਅਤੇ ਇਹਦੇ ਵਿੱਚ ਸੂਬਾ ਸਰਕਾਰ ਜਿਹੜੀ ਤੁਹਾਡੀ ਆਪਣੀ ਸਰਕਾਰ ਆ, ਭਾਈਵਾਲੀ ਸਰਕਾਰ ਆ, ਉਹ ਫਿਰ ਕਿੱਥੇ ਗਈ? ਲੋਕਾਂ ਦੇ ਜਜ਼ਬਾਤ ਕਿੱਥੇ ਗਏ? ਜਿਹੜੀ ਸੂਬੇ ਨੂੰ ਤੁਸੀਂ ਅਧਿਕਾਰ ਦੇਣੇ ਸੀਗੇ ਉਹ ਤਾਂ ਤੁਸੀਂ ਉਹਦੇ ਹੱਥ ਬੰਨ੍ਹ ਕੇ ਚਲੇ ਗਏ ਹੋ ਜੀ। ਪਰ ਇੱਥੇ ਇਹ ਵੀ ਹੁੰਦਾ ਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਦਿੱਲੀ ਦੇ ਨਾਲ ਕੰਪੇਅਰ ਕੀਤਾ ਜਾਂਦਾ ਜੀ, ਜਾਂ ਦਿੱਲੀ ਦੇ ਨਾਲ ਤਾਂ ਅਸੀਂ ਪੰਜਾਬ ਨੂੰ ਜਾਂ ਕਿਸੇ ਹੋਰ ਸਟੇਟ ਨੂੰ ਕੰਪੇਅਰ ਨਹੀਂ ਕਰ ਸਕਦੇ। ਇੱਕ ਤਾਂ ਦਿੱਲੀ ਜਿਹੜਾ ਬਹੁਤ ਛੋਟਾ ਸਟੇਟ ਆ, ਦੂਜਾ ਆ ਕਿ ਸਰਪਲਸ ਆ, ਜਿੱਥੇ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਟੈਕਸ ਜਿਹੜਾ ਇਕੱਠਾ ਹੁੰਦਾ, ਇਨਕਮ ਟੈਕਸ ਦੇਣ ਵਾਲੇ, ਜੋਬਾਂ ਕਰਨ ਵਾਲੇ ਲੋਕ ਨੇ ਜੀ, ਜਿੰਨੀਆਂ, ਕਿਉਂਕਿ ਕੈਪੀਟਲ ਹੋਣ ਕਰਕੇ ਸਾਰੀ ਜਿੰਨੀ ਇੰਡਸਟਰੀ ਆ, ਜਿੰਨੀ ਬਾਹਰੋਂ ਆਉਂਦੀ ਆ ਇਨਵੈਸਟਮੈਂਟ, ਉਹ ਦਿੱਲੀ ਤੋਂ ਜ਼ਰੀਏ ਹੀ ਆਉਂਦੀ ਆ। ਉਹਦਾ ਆਪਾਂ ਕਿੱਦਾਂ ਕਰੇ? ਹੁਣ ਪੰਜਾਬ ਆ, ਪੰਜਾਬ ਨੂੰ ਤਾਂ ਆਪਣਾ ਕਰਜ਼ਾ ਚੁਕਾਉਣ ਦੇ ਲਈ
ਕਰੋੜਾਂ ਰੁਪਈਆ ਹਰ ਸਾਲ ਜਿਹੜਾ ਉਹ ਵੀ ਕਰਜ਼ਾ ਲੈਣਾ ਪੈਂਦਾ। ਹੁਣ ਇਹ ਇੱਕ ਪਾਸੇ ਤੁਸੀਂ ਗੌਣ ਗਾਣ ਕਰੀ ਜਾਂਦੇ, ਜਿੱਦਾਂ ਆਪਾਂ ਕਈ ਲੋਕਾਂ ਨੂੰ ਆਦਤ ਹੁੰਦੀ ਆ, ਮੇਰੇ ਵੀ ਨਾਨਕੇ ਬਹੁਤ ਤਕੜੇ ਆ, ਵੀ ਮੇਰੇ ਨਾਨਕੇ ਤਾਂ ਇੱਦਾਂ ਆ, ਮੇਰੇ ਨਾਨਕਾ ਕੋਲ ਤਾਂ ਇੰਨਾ ਪੈਸਾ ਆ। ਪਰ ਉਹਨਾਂ ਦਾ ਫਾਇਦਾ ਕੀ ਆ, ਜੇ ਤੁਹਾਨੂੰ ਕੋਈ ਫਾਇਦਾ ਉਸ ਚੀਜ਼ ਦਾ ਹੈ ਨਹੀਂ, ਆਪਣਾ ਤੁਸੀਂ ਦੇਖੋ ਵੀ ਸਾਡੇ ਕੋਲ ਇੰਡੀਪੈਂਡੈਂਟਲੀ ਹੈ ਕੀ ਆ। ਅਤੇ ਜਿੱਥੇ ਵੀ ਤੁਸੀਂ ਇਲੈਕਸ਼ਨ ਜਾਂਦੇ ਹੋ, ਸ਼ਾਇਦ ਇਹੀ ਕਾਰਨ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਚਲੋ ਇੱਕ ਸੀਟ ਸ਼ਾਇਦ ਜਿੱਤੀ ਆ ਜੀ, ਹਰਿਆਣੇ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੋਇਆ ਅਤੇ ਨੋਟਾਂ ਤੋਂ ਵੀ ਪਿੱਛੇ ਰਹਿ ਗਏ ਆ। ਉਹਦਾ ਕਾਰਨ ਇਹੀ ਆ ਵੀ ਹਰਿਆਣਾ ਦਾ ਜਿਹੜੀ ਕਹਿ ਲਓ ਵੀ ਉਹਨਾਂ ਦੀ ਤਾਂ ਕੰਧ ਲੱਗਦੀ ਆ ਦਿੱਲੀ ਦੇ ਨਾਲ, ਉਹਨਾਂ ਦੀਆਂ ਵੀ ਕੁਛ ਜਿਹੜੀਆਂ ਪੰਜਾਬ ਦੇ ਨਾਲੋਂ ਇਕੋਨਮਿਕਲੀ ਬਿਹਤਰ ਉਹਨਾਂ ਦੀਆਂ ਸਥਿਤੀਆਂ ਹੈਗੀਆਂ ਅਤੇ ਇੱਥੇ ਨਾਲੋਂ ਬਿਹਤਰ ਹਾਲਾਤ ਵੀ ਹੈਗੇ ਆ। ਪਰ ਪੰਜਾਬ ਦਾ ਜੇ ਆਪਾਂ ਗੱਲ ਕਰੀਏ, ਪੰਜਾਬ ਨੂੰ ਤਾਂ ਅਜੇ ਵੀ ਜਿਹੜੀ ਝਾਤ ਆ ਉਹ ਰੱਖਣੀ ਚਾਹੀਦੀ ਆ। ਦੂਜਾ ਆ, ਪੰਜਾਬੀਆਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਜੇ ਦਿੱਲੀ ਵਾਲਾ ਬੰਦਾ ਕੋਈ ਦਖਲ ਅੰਦਾਜ਼ੀ ਕਰੇ, ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਭਾਜਪਾ ਵਾਲੇ ਹੋਣ। ਇਹੀ ਸ਼ਾਇਦ ਇੱਕ ਕਾਰਨ ਆ। ਪਰ ਇਹ ਬਦਕਿਸਮਤੀ ਕਹਿ ਲਓ ਵੀ ਸਾਡੇ ਪੰਜਾਬੀਆਂ ਦੀ, ਵੀ ਜਿਹੜੀਆਂ ਵੀ ਪਾਰਟੀਆਂ ਸਾਡੇ ਕੋਲ ਹੈਗੀਆਂ ਉਹਨਾਂ ਦਾ ਜਿਹੜਾ ਸੁਪਰੀਮੋ ਆ ਉਹ ਬਾਹਰ ਹੀ ਬੈਠਾ ਹੁੰਦਾ, ਦਿੱਲੀ ਦੇ ਵਿੱਚ ਬੈਠਾ ਹੁੰਦਾ। ਸਾਡੇ ਜਿਹੜੇ ਲੋਕ ਹੈ, ਕਿਉਂਕਿ ਸਾਡੇ ਭੂਗੋਲਿਕ ਹਾਲਾਤ ਆਪਾਂ ਦੇਖ ਲਈਏ, ਰਾਜਨੀਤਿਕ ਜਾਂ ਧਾਰਮਿਕ ਕੋਈ ਵੀ ਚੀਜ਼ ਸਾਡੀ ਬਾਕੀ ਇੰਡੀਆ ਦੇ ਨਾਲੋਂ ਵੱਖਰੀ ਆ, ਅਸੀਂ ਉਹਨਾਂ ਦੇ ਨਾਲ ਰਲੇ ਨਹੀਂ ਸਕਦੇ। ਪਰ ਜਿਹੜੇ ਕਾਨੂੰਨ ਬਾਕੀਆਂ ਦੇ ਜਾਂ ਜਿਹੜੀ ਸੋਚ ਉਹਨਾਂ ਦੀ ਹੁੰਦੀ ਆ, ਉਹੀ ਸਾਡੇ 'ਤੇ ਲਿਆ ਕੇ ਥੋਪ ਦਿੰਦੇ ਆ। ਇਸੇ ਕਰਕੇ ਇਹੀ ਚੀਜ਼ ਦਲਜੀਤ ਜੀ ਇਸ ਦਿੱਲੀ ਵਾਲੇ ਸੁਪਰੀਮੋ ਨੂੰ ਸਮਝਣੀ ਚਾਹੀਦੀ ਆ। ਹੁਣ ਤੁਸੀਂ ਆ ਕੇ ਇੱਕ ਹੋ ਹੱਲਾ ਮਚਾ ਦਿੱਤਾ ਕਿ ਹਜੇ ਵੀ ਦੱਸੋ ਵਕਤ 2 ਸਾਲ ਪਏ ਆ, ਅਸੀਂ ਤਾਂ ਐਂ ਕਰ ਦਾਂਗੇ, ਅਸੀਂ ਤਾਂ ਓਂ ਕਰ ਦਾਂਗੇ। ਭਾਈ ਇੱਕ ਪਾਸੇ ਤੁਸੀਂ ਆਪਣੀ ਸਰਕਾਰ ਨੂੰ ਪਿੱਛੇ ਵੀ ਸਿੱਟੀ ਜਾਂਦੇ ਹੋ, ਲੋਕਾਂ ਨੂੰ ਦਿਖਾਈ ਵੀ ਜਾਂਦੇ ਆ ਵੀ ਇਹ ਜਿਹੜੇ 2.5 ਸਾਲ ਆਏ ਸਭ ਤੋਂ ਨਿਕੰਮੇ ਆ। ਦੂਜੀ ਗੱਲ ਇਹ ਹੁੰਦੀ ਆ, ਜਦ ਹਜੇ ਉਹਨਾਂ ਕੋਲ 2 ਸਾਲ ਦਾ ਸਮਾਂ ਪਿਆ ਆ, ਪੂਰੀ ਉਹਨਾਂ ਦੀ 92 ਦੀ ਟੀਮ ਪਈ ਆ, ਤੁਸੀਂ ਜੇ ਬਾਹਰੋਂ ਐਡਵਾਈਜ਼ਰੀ ਲਿਆ ਕੇ ਲਾਉਣੇ ਆ ਤਾਂ ਉਹਦਾ ਮਤਲਬ ਕੀ ਹੁੰਦਾ ਸੰਵਿਧਾਨਕ ਤੌਰ 'ਤੇ ਕਿ ਗਵਰਨਰ ਰਾਜ ਟਾਈਪ ਤੁਸੀਂ ਬਣਾਤਾ ਜੀ। ਇਹਨਾਂ ਨੂੰ ਤਾਂ ਤੁਸੀਂ ਕੰਮ ਕਰਨੇ ਨਹੀਂ ਦੇਣਾ ਹੈਗਾ। ਫਿਰ ਜੇ ਗਵਰਨਰ ਰਾਜ ਹੀ ਬਣਾਉਣਾ ਤਾਂ ਫਿਰ ਡਿਕਲੇਅਰ ਕਰ ਦਿਓ ਨਾ ਵੀ ਚੰਗੀ ਤਰ੍ਹਾਂ। ਫਿਰ ਵਿੱਚ ਵਿਚਾਲੇ ਕਾਹਲੀ ਛੱਡਿਆ ਹੋਇਆ ਜੀ। ਬਿਲਕੁਲ। ਚਲੋ ਇਹਦੇ ਨਾਲ ਹੀ ਮੁੱਦਾ ਜਿਹੜਾ ਪਰਾਲੀ ਦਾ ਪੰਜਾਬ ਦੇ ਨਾਲ ਆਪਾਂ ਗੱਲ ਕਰ ਲਈਏ। ਪਰਾਲੀ ਦਾ ਬੜਾ ਇੱਕ ਮੁੱਦਾ ਇਹ ਹਮੇਸ਼ਾ ਹੀ ਭਾਰੂ ਹੁੰਦਾ ਆ। ਚਲੋ ਕਣਕ ਵੇਲੇ ਥੋੜ੍ਹਾ ਜਿਹਾ ਜੇ ਬਚ ਜਾਂਦਾ, ਕਿਉਂਕਿ ਉਸ ਵੇਲੇ ਤੂੜੀ ਵਗੈਰਾ ਇਹ ਬਣ ਜਾਂਦੀ ਆ। ਪਰ ਜਦੋਂ ਝੋਨੇ ਦਾ ਵੇਲਾ ਆਉਂਦਾ ਆ, ਇੱਕ ਤਾਂ ਜਿਹੜੀ ਇਹ ਪਰਾਲੀ ਆ ਇਹਦੇ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਅਤੇ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਧੂੰਆਂ ਜਿਹੜਾ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਹੋਰ ਵੀ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਨਿਕਲਦੀਆਂ, ਜਿਹਦੇ ਨਾਲ ਇਨਵਾਇਰਮੈਂਟ ਵੀ ਖਰਾਬ ਹੁੰਦਾ। ਅਤੇ ਇਹਦੇ ਲਈ ਲਾਅ ਵੀ ਬਣਾਏ ਗਏ ਆ। ਇਸ ਵਾਰ ਦੇ ਕਿੱਦਾਂ ਦੇ ਹਾਲਾਤ ਹੈਗੇ ਆ? ਦਲਜੀਤ ਜੀ, ਜਦੋਂ ਧਰਨੇ ਲੱਗੇ ਹੋਏ ਸੀਗੇ, ਲਾਅ ਤਾਂ ਉਦੋਂ ਇਹਨਾਂ ਨੇ ਪਾ ਦਿੱਤਾ ਸੀਗਾ ਵੀ ਅਸੀਂ ਇਹ ਪਰਾਲੀ ਦੇ ਉੱਪਰ ਲਾਅ ਬਣਾਉਣਾ ਆ। ਹੁਣ ਪੰਜਾਬ ਦੇ ਵਿੱਚ ਜਿਹੜਾ ਹੈ ਅਕਤੂਬਰ ਨਵੰਬਰ ਵਾਲਾ ਆ, ਜਦੋਂ ਝੋਨੇ ਦੀ ਕਟਾਈ ਹੋਣੀ ਹੁੰਦੀ ਆ ਜੀ, ਜਿਹੜਾ ਕਿ ਹੁਣ ਸ਼ੁਰੂਆਤੀ ਦਿਨ ਇਹਦੇ ਚੱਲ ਪਏ ਆ, ਉਹਦੇ ਵਿੱਚ ਇਹ ਸਮੱਸਿਆ ਆਉਂਦੀ ਆ ਵੀ ਫਿਰ ਪਰਾਲੀ ਸਾੜੀ ਜਾਂਦੀ ਆ, ਕਿਉਂਕਿ ਉਹਦੀ ਕੋਈ ਵਿਉਂਤ ਤਾਂ ਬਣਾਈ ਨਹੀਂ ਹੈਗੀ। ਫਿਰ ਹਰਿਆਣੇ ਵਾਲੇ ਵੀ ਖੌਰੂ ਪਾਉਂਦੇ ਆ। ਈਵਨ ਕਿ ਤੁਸੀਂ ਮਾੜਾ ਜਿਹਾ ਚੰਡੀਗੜ੍ਹ ਟੱਪਣ ਦੀ ਰਹੇ ਆ, ਉੱਥੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਆ। ਫਿਰ ਦਿੱਲੀ ਵਾਲੇ ਵੀ ਆ ਕੇ ਉੱਥੇ ਬੋਲਦੇ ਆ ਕਿ ਨਹੀਂ, ਜਦੋਂ ਹਰਿਆਣੇ ਤੋਂ ਛੱਡੋ, ਸਾਡੇ ਵੱਲ ਤੁਹਾਡਾ ਧੂੰਆਂ ਪਹੁੰਚਦਾ ਆ। ਹੁਣ ਮੇਰੇ ਖਿਆਲ ਵੀ ਪਿਛਲੇ ਕਈ ਸਾਲਾਂ ਤੋਂ ਇਹ ਮੁੱਦਾ ਅਟਕਿਆ ਹੋਇਆ ਹੈ। ਉਦੋਂ ਇਹਨਾਂ ਨੇ ਜਿਹੜਾ ਇਹ ਲਾਅ ਸੀਗਾ ਰੱਦ ਨਹੀਂ ਕੀਤਾ ਸੀ, ਵਾਪਸ ਲਿਆ ਸੀਗਾ। ਹੁਣ ਕੀ ਹੋਇਆ ਆ, ਸੁਪਰੀਮ ਕੋਰਟ ਕੋਲ ਗਈਆਂ ਹੈਗੀਆਂ ਸ਼ਿਕਾਇਤਾਂ, ਸੁਪਰੀਮ ਕੋਰਟ ਕੋਲ ਗਈਆਂ ਹੈਗੀਆਂ ਰੇਟਾਂ ਕਿ ਬਾਈ ਇਹ ਜਿਹੜੀਆਂ ਇਹ ਪਾਰਟੀਆਂ ਆ, ਇਹ ਤਾਂ ਆਪਣਾ ਖੇਲ ਖੇਲੀ ਜਾਂਦੀਆਂ, ਕਦੀ ਪਾ ਦਿਓ ਜੀ, ਕਦੀ ਵਾਪਸ ਲੈ ਲਿਓ, ਪਾਣੀ ਪੁਰਾਣਾ ਫਿਰ ਉੱਥੇ ਦਾ ਉੱਥੇ ਹੀ। ਸੁਪਰੀਮ ਕੋਰਟ ਨੇ ਐਕਸ਼ਨ ਲਿਆ ਆ ਕਿ ਉਹਨਾਂ ਨੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਆ, ਇੱਕ ਸਪੈਸ਼ਲ ਟਾਸਕ ਫੋਰਸ ਵੀ ਉਹਦਾ ਗਠਨ ਕਰ ਦਿੱਤਾ ਆ ਕਿ ਤੁਸੀਂ ਜਾ ਕੇ ਕਿਸੇ ਦੇ ਨਾਲ ਸਿੱਧਾ ਆਡਾ ਨਹੀਂ ਲੈਣਾ ਕਿਸਾਨ ਨਾਲ। ਅਸੀਂ ਨਿਰਦੇਸ਼ ਕਹਿੰਦੇ ਦੇ ਦਿੱਤੇ ਆ ਵੀ ਪਰਾਲੀ ਨਹੀਂ ਸਾੜਨੀ। ਤੁਹਾਡੇ ਕੋਲ ਇਹਦਾ ਬਦਲ ਕੀ ਆ ਸਾਨੂੰ ਨਹੀਂ ਪਤਾ, ਸੂਬਾ ਸਰਕਾਰਾਂ ਦੇਖਣ। ਸਾਡਾ ਹੁਕਮ ਇਹ ਹੈ ਕਿ ਤੁਸੀਂ ਪਰਾਲੀ ਨਹੀਂ ਸਾੜਨੀ, ਪ੍ਰਦੂਸ਼ਣ ਫੈਲਦਾ ਆ। ਜਿਹੜੀ ਟਾਸਕ ਫੋਰਸ ਜਿਹੜੀ ਸਪੈਸ਼ਲ ਬਣਾਈ ਉਹਨਾਂ ਨੂੰ ਆਰਡਰ ਦਿੱਤੇ ਆ ਕਿ ਤੁਸੀਂ ਜਾਓ, ਜਾ ਕੇ ਦੇਖੋ, ਜਿਹੜੇ ਵੀ ਕਿਸਾਨ ਨੂੰ ਤੁਹਾਨੂੰ ਲੱਗਦਾ ਵੀ ਖੇਤ 'ਚ ਪਰਾਲੀ ਸਾੜੀ ਆ, ਉਹਦਾ ਡਾਟਾ ਲੈ ਕੇ ਆਪਣੇ ਕੋਲ ਦਰਜ ਕਰ ਲਓ। ਕਹਿਣਾ ਕੁਛ ਨਹੀਂ, ਅਸੀਂ ਉਹਨੂੰ ਸਮਨ ਭੇਜਾਂਗੇ ਔਰ ਸਮਨ ਵਿੱਚ ਸਿੱਧਾ ਜੁਰਮਾਨਾ ਅਤੇ ਨਾਲ ਦੀ ਨਾਲ ਜੇਲ੍ਹ ਹੋਏਗੀ। ਸੋ ਕਹਿਣ ਦਾ ਮਤਲਬ ਹੈ ਕਿ ਉਹ ਵਾਲੀ ਜਿਹੜੀ ਰਵਾਇਤ ਸੀਗੀ ਇਸ ਬਿੱਲ ਦੀ, ਉਹਨੂੰ ਦੁਬਾਰਾ ਉਹਨਾਂ ਨੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆ। ਹੁਣ ਇਹ ਤਾਂ ਸੀਗੇ ਸੁਪਰੀਮ ਕੋਰਟ ਦੇ ਆਰਡਰ, ਜਿਹੜੇ ਉਹਨਾਂ ਨੇ ਤਕਰੀਬਨ ਆਪਣੇ DCs ਨੂੰ ਜਾਂ ਚੀਫ ਸੈਕਟਰੀਆਂ ਤੱਕ ਉਹਨਾਂ ਨੇ ਪਹੁੰਚਾ ਦਿੱਤੇ ਆ ਨੋਟੀਫਿਕੇਸ਼ਨ ਦੇ ਨਾਲ। ਦੂਜੇ ਪਾਸੇ ਸਾਡੇ ਕੋਲ ਨਿਤਨ ਗਡਕਰੀ ਕਹਿੰਦਾ ਵੀ ਸਾਡੇ ਕੋਲ ਤਾਂ ਜਿਹੜਾ ਪਰਾਲੀ ਸਾੜਨ ਦਾ ਜਿਹੜਾ ਮੁੱਦਾ ਆ ਜਾਂ ਜੋ ਵੀ ਇਹ ਧੂੰਆਂ ਵਗੈਰਾ ਹੁੰਦਾ ਹੈ, ਇਹਦਾ ਤਾਂ ਸਾਡੇ ਕੋਲ ਹੱਲ ਹੀ ਬਹੁਤ ਵਧੀਆ ਆ। ਪਰ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ, 2.5-3 ਸਾਲ ਦੇ ਵਿੱਚ ਤੁਸੀਂ ਕਹੀ ਜਾਂਦੇ ਆ ਕਿ ਸਾਡੇ ਕੋਲ ਮਸ਼ੀਨਰੀ ਵੀ ਆ ਗਈ ਹੈ, ਸਾਡੇ ਕੋਲ ਤਾਂ ਬਦਲਾਅ ਹੈਗਾ, ਪਰ ਕਿੱਥੇ ਇੰਪਲੀਮੈਂਟ ਕੀਤਾ ਪਤਾ ਨਹੀਂ ਲੱਗਾ, ਕਿੱਥੇ ਇੰਪਲੀਮੈਂਟ ਕੀਤਾ। ਹੁਣ ਕਿਸਾਨਾਂ ਨੂੰ ਵੈਸੇ ਕੀ ਚਾਹੀਦਾ ਆ? ਦੇਖੋ, ਜਦੋਂ ਤਾਂ ਇਹਨਾਂ ਦੇ ਲੱਗੇ ਜੁਰਮਾਨੇ
ਜਾਂ ਕਿਸੇ ਨੂੰ ਸਮਨ ਆ ਕੇ ਭਾਈ ਪੇਸ਼ ਹੋਇਆ ਵੀ ਨਹੀਂ ਤਾਂ ਤੈਨੂੰ ਭਗੌੜਾ ਕਰਾਰ ਕਰਾਂਗੇ, ਨਹੀਂ ਤਾਂ ਤੈਨੂੰ ਜੇਲ੍ਹ ਵਗੈਰਾ 2-3 ਸਾਲ ਲਈ ਤਾਂ ਇਹ ਲਿਖ ਕੇ ਪਾਉਣਗੇ, ਤੈਨੂੰ ਜੇਲ੍ਹ ਆ। ਹੋਣਾ ਕੀ ਦਲਜੀਤ ਜੀ, ਉਸ ਤੋਂ ਬਾਅਦ ਧਰਨੇ ਲੱਗਣੇ ਸ਼ੁਰੂ ਹੋ ਜਾਣੇ ਫਿਰ ਦੁਬਾਰਾ। ਹਜੇ ਇਕੱਲੇ ਹੀ ਧਰਨਾ ਇਹਨੇ ਚੱਕਿਆ ਆ ਵੀ ਤੁਹਾਡੇ ਮੰਡੀਆਂ ਦਾ ਜਿਹੜਾ ਮੰਡੀਕਰਨ ਉਹ ਸਹੀ ਨਹੀਂ ਹੋ ਰਿਹਾ, ਮਾਲ ਦੀ ਚੁਕਾਈ ਨਹੀਂ ਹੋ ਰਹੀ, ਇੱਕ ਫਿਰ ਨਵਾਂ ਧਰਨਾ ਫਿਰ ਦੁਬਾਰਾ ਲੱਗਣਾ ਸ਼ੁਰੂ ਹੋ ਜਾਊਗਾ ਵੀ ਸਾਡੀ ਤੁਸੀਂ ਫੜੋ ਫੜਾਈ ਕਰਾਦੇ ਆ। ਤੋ ਮਾਮਲਾ ਫਿਰ ਵਿੱਚ ਹੀ ਅਟਕ ਜਾਣਾ ਆ, ਨਾ ਬਿੱਲ ਰੱਦ ਹੋਏ ਆ ਤੇ ਨਾ ਫਿਰ ਵਾਪਸ ਹੋਇਆ, ਵਿੱਚ ਵਿਚਾਲੇ ਫਸੀ ਜਾਣਾ ਆ। ਮੈਂ ਪੜ੍ਹਦਾ ਸੀ ਤੇ ਕਾਫੀ ਇੱਥੇ ਲਾਅ ਜਿਹੜੇ ਆ ਇਹਦੇ ਲਈ ਬੜੇ ਬਣੇ ਹੋਏ ਆ। ਸੈਕਸ਼ਨ 144 ਜਿਹੜਾ ਸਿਵਲ ਪ੍ਰੋਸੀਜਰ ਕੋਡ ਆ ਜੀ। ਫਿਰ ਇੱਕ ਕਾਨੂੰਨ ਹੈਗਾ ਦਾ ਏਅਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਕਟ, ਇਹ 1981 ਦਾ ਐਕਟ ਹੈ ਜੀ। ਦਾ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ 1986 'ਚ ਬਣਾਇਆ ਗਿਆ। ਦਾ ਨੈਚੁਰਲ ਟ੍ਰਿਬਿਊਨਲ ਐਕਟ ਇਹ 1995 ਦਾ ਆ। ਦਾ ਨੈਸ਼ਨਲ ਇਨਵਾਇਰਮੈਂਟ ਅਪੀਲੇਟ ਅਥਾਰਟੀ ਐਕਟ ਇਹ ਵੀ ਇਹਦੇ ਨਾਲ ਆ। ਅਤੇ ਇਹ ਸਾਰਿਆਂ ਨੂੰ ਜਿਹੜੀ ਜ਼ਿੰਮੇਵਾਰੀ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹਨਾਂ ਦੇ ਉੱਤੇ ਬਣਾਇਆ ਗਿਆ। ਇੰਨਾ ਕੁਛ ਕੀਤਾ ਜਾਂਦਾ ਵੀ ਜਿਹੜੀ ਪਰਾਲੀ ਨਾ ਸਾੜੀ ਜਾਵੇ ਜਾਂ ਕਿਸੇ ਤਰ੍ਹਾਂ ਦਾ ਪੋਲੂਸ਼ਨ ਹੁੰਦਾ। ਪਰ ਜਿੱਦਾਂ ਤੁਸੀਂ ਗੱਲ ਕਹੀ ਆ ਵੀ ਉਹ ਕਹਿੰਦੇ ਆ ਵੀ ਦਿੱਲੀ ਵੱਲ ਨੂੰ ਜਿਹੜਾ ਧੂੰਆਂ ਆਉਂਦਾ ਆ ਜੀ, ਪਰ ਸਾਹ ਤਾਂ ਜਦੋਂ ਝੋਨਾ ਵੀ ਨਹੀਂ ਹੁੰਦਾ ਉਦੋਂ ਵੀ ਨਹੀਂ ਆਉਂਦਾ ਦਿੱਲੀ ਜਾ ਕੇ, ਉਦੋਂ ਚੇਤਾ ਨਹੀਂ ਕਰਾਇਆ ਜਾਂਦਾ ਹੈ ਨਾ। ਉਸ ਵੇਲੇ ਜਾਂ ਤਾਂ ਹੋਵੇ ਵੀ ਜਿਹੜਾ ਹੈਗਾ ਚਲੋ ਮੰਨ ਲੈਂਦੇ ਆ ਵੀ ਆਪਾਂ ਇਹ ਜਿਹੜੇ 5-6 ਦਿਨ ਆਪਾਂ ਇਸ ਚੀਜ਼ ਨੂੰ ਇਹ ਨਹੀਂ ਕਹਿ ਰਹੇ ਕਿ ਇੱਦਾਂ ਨਹੀਂ ਹੋਣਾ ਚਾਹੀਦਾ, ਪਰਾਲੀ ਨਹੀਂ ਸਾੜਨੀ ਚਾਹੀਦੀ। ਪਰ ਜਿਨ੍ਹਾਂ ਚੀਜ਼ਾਂ ਦੀ ਹੁਣ ਇਹ ਆ ਵੀ ਕਿ ਉਹਦਾ ਕੋਈ ਅਲਟਰਨੇਟਿਵ ਦੇ ਵਿੱਚ ਮੈਂ ਪੜ੍ਹਦਾ ਸੀ ਬਾਇਓਗੈਸ ਪਲਾਂਟ ਇਹਨਾਂ ਨੇ ਕਿਹਾ ਸੀ, ਜਿੱਦਾਂ ਤੁਸੀਂ ਗੱਲ ਨੇ ਕਹਿੰਦੇ ਆ ਗਡਕਰੀ ਸਾਹਿਬ ਨੇ ਕਿਹਾ। ਹੁਣ ਤੱਕ ਸ਼ਾਇਦ 56 ਕੁ ਬਣੇ ਆ, ਉਹ ਵੀ ਜ਼ਿਆਦਾਤਰ ਹੈਗੇ ਆ ਮਹਾਰਾਸ਼ਟਰ ਦੇ ਵਿੱਚ, ਕੇਰਲਾ ਦੇ ਵਿੱਚ ਅਤੇ ਕਰਨਾਟਕਾ ਦੇ ਵਿੱਚ, ਪੰਜਾਬ 'ਚ ਵੀ ਸ਼ਾਇਦ ਕੁਛ ਹੈਗੇ ਆ। ਪਰ ਉਹ ਤੋਂ ਜ਼ਿਆਦਾ ਤੁਸੀਂ ਅਲਟਰਨੇਟਿਵ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ ਲਿਆਓ ਜਿਹਦੇ ਨਾਲ ਕਰਾਈਏ। ਆਹ ਮੈਨੂਅਲ ਮਨੋਰ ਬਣਾਉਣ ਦੀ ਗੱਲ ਕੀਤੀ ਸੀ ਅਤੇ ਉਹ ਵੀ ਅਜੇ ਕੋਈ ਖਾਕਾ ਐਡਾ ਬਣ ਨਹੀਂ ਪਾਇਆ। ਸਰਕਾਰਾਂ ਦੀ ਵੀ ਤਾਂ ਇਹ ਨਲਾਇਕੀ ਰਹੀ ਆ, ਇਹਦੇ ਉੱਤੇ ਵੀ ਤਾਂ ਗੱਲ ਕਰਨੀ ਬਣਦੀ। ਹਾਲ ਤਾਂ ਦਲਜੀਤ ਜੀ ਵੈਸੇ ਇਹਦੇ 2-3 ਕਈ ਆ ਜਿਹੜੇ ਨਿਤਿਨ ਗਡਕਰੀ ਹੁਣੀ ਗਾਈ ਜਾਂਦੇ ਆ, ਉਹ ਪੰਜਾਬ ਦੇ ਵਿੱਚ ਤਾਂ ਮੈਨੂੰ ਤਾਂ ਲੱਗਦਾ ਕਿਤੇ ਪੋਸੀਬਲ ਹੋਇਆ ਨਹੀਂ। ਹਾਂ, ਪੰਜਾਬ 'ਚ ਇੱਕ ਐਗਜ਼ਾਮਪਲ ਜ਼ਰੂਰ ਬਣ ਕੇ ਸਾਹਮਣੇ ਆਈ ਆ, ਉਹਨਾਂ ਨੂੰ ਮੇਰੇ ਖਿਆਲ BBC ਨੇ ਵੀ ਕਵਰ ਕੀਤਾ ਆ। ਇੱਕ ਕਿਸਾਨ ਹੈ ਜਿਹਨੇ 5-6 ਸਾਲ ਦੀ ਮਿਹਨਤ ਤੋਂ ਬਾਅਦ ਪਹਿਲਾਂ ਆਪ ਕਰਕੇ ਦਿਖਾਇਆ ਕਿ ਮੈਂ ਪਰਾਲੀ ਨਹੀਂ ਸਾੜਨੀ। ਉਹਨੇ ਕੁਛ ਤਰੀਕਾ ਬਣਾਇਆ ਕਿ ਪਰਾਲੀ ਨੂੰ ਮੈਂ ਇਸ ਤਰ੍ਹਾਂ ਯੂਜ਼ ਕਰਾਂ, ਅਤੇ ਬਾਅਦ 'ਚ ਵੀ ਤਾਂ ਉਹਨੇ ਸਾਰਾ ਦੱਸਿਆ ਨਾਲ ਦੇ ਆਪਣੇ ਜਿਹੜੇ ਕਿਸਾਨ ਸੀਗੇ ਹੌਲੀ ਹੌਲੀ ਕਰਕੇ। ਪਹਿਲਾਂ ਤਾਂ ਕਿਸੇ ਨੇ ਮੰਨਿਆ ਹੀ ਨਹੀਂ ਕਿ ਤੂੰ ਕਰੀ, ਅਸੀਂ ਤਾਂ ਇੱਦਾਂ ਕਰਨਾ ਨਹੀਂ ਹੈ ਕਿ ਵੀ ਸਾਡਾ ਨਹੀਂ ਸੂਤ ਆਉਂਦਾ। ਪਰ ਬਾਅਦ 'ਚ ਉਹਨੇ ਫਿਰ ਜਿਹੜੇ ਭੂਮੀ ਡਿਪਾਰਟਮੈਂਟ ਹੁੰਦਾ ਉਹਨਾਂ ਨਾਲ ਮਿਲ ਮੁਲ ਕੇ ਜਦੋਂ ਸਰਵੇ ਕਰਕੇ ਦੱਸਿਆ ਵੀ ਤੁਸੀਂ ਜਦੋਂ ਇਹ ਸਾੜ ਦਿੰਦੇ ਆ ਨਾ ਪਰਾਲੀ ਨੂੰ, ਤਾਂ ਜ਼ਮੀਨ ਦੇ ਵਿੱਚ ਜਿਹੜਾ ਫਾਸਫੋਰਟ ਆ ਜਾਂ ਇਸ ਤਰ੍ਹਾਂ ਦੇ ਕੁਛ ਹੈਗੇ ਆ ਕੈਮੀਕਲਸ ਆ, ਉਹ ਬਹੁਤ ਜ਼ਿਆਦਾ ਵਿਅਰਥ ਹੋ ਜਾਂਦੇ ਆ। ਨੈਕਸਟ ਜਦੋਂ ਤੁਸੀਂ ਕਹਿੰਦੇ ਫਸਲ ਬੀਜਦੇ ਆ, ਘੱਟ ਤੋਂ ਘੱਟ ਵੀ 25% ਯੂਰੀਆ ਤੁਹਾਨੂੰ ਜ਼ਿਆਦਾ ਪਾਉਣਾ ਪੈਂਦਾ, 13-14% ਤੁਹਾਨੂੰ DAP ਜ਼ਿਆਦਾ ਪਾਉਣਾ ਪੈਂਦਾ। ਉਹਨੇ ਆਪਣੀ ਰਿਸ਼ੋ ਕੱਢ ਕੇ ਦਿਖਾਈ, ਉਹਦਾ ਟੈਸਟ ਕੀਤਾ ਜਿੱਥੇ ਕਣਕ ਸਾੜਦੇ ਸੀਗੇ, ਅਤੇ ਉਹਦੀ ਜਿੱਥੇ ਉਹ ਨਹੀਂ ਸਾੜਦਾ ਸੀਗਾ ਉਹਦਾ ਟੈਸਟ ਕੀਤਾ, ਉਹਦੀ ਭੂਮੀ ਬਹੁਤ ਉਪਜਾਊ ਬਣੀ ਹੋ ਸੀ। ਮਤਲਬ ਕਿ ਜੇ 2-3 ਸਾਲ ਉਹਨੇ ਨੜ ਨਹੀਂ ਸਾੜੀ ਹੈਗੀ ਉਹ ਪਰਾਲੀ ਦੀ, ਤਾਂ ਉਹਦੀ ਜਿਹੜੀ ਨੈਕਸਟ ਕੋਸਟ ਸੀਗੀ ਉਹ ਬਹੁਤ ਘੱਟਦੀ ਗਈ ਆ। ਸੋ ਉਹ ਪਿੰਡ ਨੇ ਤਾਂ ਚਲੋ ਇੱਕ ਪ੍ਰਣ ਕਰ ਲਿਆ ਕਿ ਅਸੀਂ ਨਹੀਂ ਇਹਨੂੰ ਸਾੜਨਾ। ਸਮੱਸਿਆ ਫਿਰ ਉੱਥੇ ਹੀ ਆ ਵੀ ਇਹਦੇ ਫਿਰ ਯਾਨੀ ਕਿ ਹੱਲ ਕੀ ਕੀਤੇ ਜਾਣ, ਵੀ ਕੀਤਾ ਕੀ ਜਾਵੇ। ਤੇ ਇੰਨਾ ਕੋਈ ਰਿਸਰਚ ਕਰਦਾ ਵੀ ਹੈ ਨਾ ਆਮ ਜਿਹੜਾ ਕਿਸਾਨ ਆ, ਉਹਨੂੰ ਤਾਂ ਇਹ ਹੁੰਦਾ ਵੀ ਸਾਡਾ ਸੌਖਾ ਹੱਲ ਹੋਵੇ, ਅਸੀਂ ਜਿਹੜਾ ਛੇਤੀ ਖੇਤ ਸਾਡਾ ਵਿਹਲਾ ਹੋਵੇ। ਝੋਨਾ ਜਿਹੜਾ ਤੁਸੀਂ ਸੌਖਾ ਸ਼ਬਦ ਕਿਹਾ ਨਾ, ਸਮੱਸਿਆ ਇੱਥੇ ਆ ਕੇ ਅੜੀ ਹੋਈ ਆ। ਝੋਨਾ ਸਾਡਾ ਕੰਫਰਟ ਜ਼ੋਨ ਆ ਕਿਉਂਕਿ ਉੱਥੇ MSP ਮਿਲਦੀ ਆ। ਦੂਜੇ ਪਾਸੇ ਜਦੋਂ ਭੱਜਦਾ ਹੈ ਕਿਸਾਨ ਕਿ ਚਲੋ ਆ ਸੂਰਜਮੁਖੀ ਕਰ ਲਈਏ, ਗੰਨਾ ਕਰ ਲਈਏ, ਉਹ ਅਦਾਇਗੀਆਂ ਨਹੀਂ ਹੁੰਦੀਆਂ। ਅਗਲਾ ਕਹਿੰਦਾ ਮਾਰੋ ਗੋਲੀ ਯਾਰ, ਜਾਂ ਸਾਰੇ ਨਹੀਂ ਕਰਦੇ ਮੈਂ ਕੱਲ੍ਹ ਹੀ ਕਰਾਂ। ਸੋ ਲੋੜ ਤਾਂ ਇੱਥੇ ਹੈ ਕਿ ਜਾਂ ਤਾਂ ਡਾਇਵਰਸੀਫਿਕੇਸ਼ਨ ਲੈ ਕੇ ਆਓ। ਉਹ ਜਦੋਂ ਤੱਕ ਤੁਹਾਡੀ ਆਪਣੀ ਖੇਤੀ ਨੀਤੀ ਨਹੀਂ ਬਣਦੀ ਉਹ 'ਚ ਕੁਛ ਹੋ ਨਹੀਂ ਸਕਦਾ। ਇੱਕ ਹੱਲ ਹੈਗਾ ਆ ਕਿ ਜੇ ਕਿਸਾਨ ਇਹ ਸੋਚਣ ਕਿ ਅਸੀਂ ਝੋਨਾ ਚਲੋ ਉਨਾ ਕੁ ਲਾ ਲਈਏ, ਪਰ ਫਿਰ ਉਹੀ ਕੰਫਰਟ ਜ਼ੋਨ ਦਾ ਮਸਲਾ ਆ ਜਾਂਦਾ ਆ। ਪਰ ਜੇ ਜਿਹੜੀ ਤੁਹਾਡੀ ਪਰਾਲੀ ਬਚਦੀ ਆ, ਜਦੋਂ ਦਲਜੀਤ ਜੀ ਜਦੋਂ ਸਾਡਾ ਟਾਈਮ ਸੀ ਪੁਰਾਣਾ, ਜੇ ਆਪਾਂ 20-25 ਸਾਲ ਕਰੀਏ, ਅੱਜ ਅਸੀਂ ਜਦੋਂ ਕਚਰਾ ਵਗੈਰਾ ਜਾਂ ਜਬੀ ਵਗੈਰਾ ਕੁਤਰਦੇ ਹਾਂ ਤਾਂ ਉਹਦੇ ਵਿੱਚ ਪਰਾਲੀ ਨਹੀਂ ਅੱਜ ਕੱਲ੍ਹ ਲਾਉਂਦੇ ਹੈਗੇ ਆਪਾਂ। ਬਹੁਤ 20-25 ਸਾਲ ਦਾ ਜਦੋਂ ਤੁਸੀਂ ਪੁਰਾਣਾ ਟਾਈਮ ਚੱਕੋਗੇ ਨਾ, ਉਹਦੇ ਵਿੱਚ ਪਰਾਲੀ ਕੁਤਰ ਕੇ ਉਹਨੂੰ ਸਟੋਰ ਕਰ ਲਿਆ ਜਾਂਦੀ ਪੂਲਿਆਂ ਦੇ ਵਿੱਚ, ਉਹ ਮਿਕਸ ਕਰਕੇ ਪਸ਼ੂ ਨੂੰ ਖਿਲਾ ਦਿੱਤੀ ਜਾਂਦੀ ਸੀਗੀ। ਅਸੀਂ ਹੁਣ ਜੇ ਵਿੱਚ ਮਿਕਸ ਕਰਨੀ, ਸਿਰਫ ਤੂੜੀ ਮਿਕਸ ਕਰਦੇ ਹਾਂ। ਉਹਦੇ ਉੱਪਰ ਸਾਨੂੰ ਦੁਬਾਰਾ ਜਾਣਾ ਚਾਹੀਦਾ। ਆਪਣਾ ਇੱਕ ਗੁੱਜਰ ਭਾਈਚਾਰਾ ਹੁੰਦਾ ਸੀ, ਉਹ ਤਾਂ ਪਾਉਂਦੇ ਹੀ ਆਹ ਪਰਾਲੀ ਹੁੰਦੇ, ਸਿੱਧੀ ਪਰਾਲੀ ਸੱਟ ਦੇਣੀ, ਪਰ ਉਹ ਵੀ ਹੁਣ ਤੂੜੀ ਦੁਆਲੇ ਲੱਗੇ ਹੋਏ ਆ। ਉਹੀ ਗੱਲ ਆ,
ਉਹਦੇ ਨਾਲ ਵੀ ਤੁਹਾਡੀ ਪਰਾਲੀ ਦੀ ਖਪਤ ਬਹੁਤ ਜ਼ਿਆਦਾ ਹੋ ਸਕਦੀ ਆ ਜੀ। ਬਿਲਕੁਲ, ਜਾਣੀ ਇਹਨੂੰ ਜਿਹੜਾ ਆ ਪਸ਼ੂਆਂ ਵੱਲ ਵਰਤਿਆ ਜਾ ਸਕਦਾ। ਬਿਲਕੁਲ। ਖੈਰ ਅੱਗੇ ਜਿਹੜਾ ਲਾਸਟ ਆਪਾਂ ਟਾਈਮ ਵੀ ਕਾਫੀ ਹੋ ਗਿਆ ਜੀ। ਤੇ ਬਿਰਸਾ ਸਿੰਘ ਬਟੋਆ ਸਾਹਿਬ ਫੇਰ ਇੱਕ ਵਾਰੀ ਸੁਰਖੀਆਂ ਦੇ ਉੱਤੇ ਆ। ਉਹਨਾਂ ਨੇ ਕਹਿ ਦਿੱਤਾ ਵੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਇਹਦਾ ਪ੍ਰਭਾਵ ਦੇ ਵਿੱਚ ਆ BJP ਦੇ RSS ਦੇ। ਦਲਜੀਤ ਜੀ, ਬਟੋਆ ਸਾਹਿਬ ਉਹਨਾਂ ਨੇ 3 ਕੁ ਦਿਨ ਪਹਿਲਾਂ ਇੱਕ ਜਨਰਲ ਪੋਸਟ ਪਾਈ ਸੀਗੀ। ਉਸ ਤੋਂ ਬਾਅਦ ਉਹਨੂੰ ਤਸਦੀਕ ਕਰਕੇ ਉਹਨਾਂ ਨੇ ਇੱਕ ਫਿਰ ਕਲੀਅਰ ਕੱਟ ਪੋਸਟ ਪਾ ਦਿੱਤੀ। ਅੱਜ ਤੋਂ ਪਹਿਲਾਂ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਕਿ ਜਿਹੜਾ ਤੁਸੀਂ ਸੁਖਬੀਰ ਬਾਦਲ ਹੋਣਾ ਨੂੰ ਤਨਖਾਹੀਆ ਕਰਾ ਦਿੱਤਾ ਸੀਗਾ ਵੀ ਉਹਦੀ ਜਿਹੜੀ ਸਜ਼ਾ ਆ ਕੀ ਬਣਦੀ ਆ, ਉਹਦੇ 'ਚ ਜਿਹੜੀ ਤੁਸੀਂ ਦੇਰੀ ਕਰ ਰਹੇ ਹੋ, ਜਾਣੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਾਣਯੋਗ ਰਘਵੀਰ ਸਿੰਘ ਉਹਨਾਂ ਦੇ ਉੱਪਰ ਦੋਸ਼ ਦਾਇਰ ਕਰ ਦਿੱਤਾ। ਮੈਂ ਇਹਨੂੰ ਦੋਸ਼ ਹੀ ਕਹਾਂਗਾ ਕਿ ਇੱਕ ਮੁਖੀ ਦੇ ਉੱਪਰ ਦੋਸ਼ ਲਾਤਾ ਵੀ ਪਹਿਲੀ ਵਾਰੀ ਹੋਇਆ ਕਿ ਤੁਸੀਂ ਮੁਖੀ ਨੂੰ ਜਾ ਕੇ ਕਟਹਿਰੇ ਖੜਾ ਕਰ ਲਿਆ। ਅੱਗੇ ਤਾਂ ਇਹ ਕਿਹਾ ਜਾਂਦਾ ਸੀ ਵੀ ਇਹਨਾਂ ਦੇ ਬੰਦੇ ਹੁੰਦੇ ਆ। ਅੱਗੇ ਤਾਂ ਅਕਾਲੀ ਦਲ ਇਹ ਕਹਿੰਦੇ ਹੁੰਦੇ ਸੀ ਨਾ ਵੀ ਉਨਾ ਰੌਲਾ ਪਾਣਾ ਪਾਈ ਜਾਓ, ਜਿਹੜਾ ਅਕਾਲ ਤਖਤ ਸਾਹਿਬ ਦਾ ਸਾਡਾ ਮੁਖੀ ਆ, ਜਥੇਦਾਰ ਆ, ਉੱਥੇ ਕਿੰਤੂ ਪ੍ਰੰਤੂ ਨਹੀਂ ਕਰਨਾ। ਇੱਥੇ ਤਾਂ ਉਹ ਕਿੰਤੂ ਪ੍ਰੰਤੂ ਹੋ ਗਿਆ। ਸੋ ਦੋਸ਼ ਦਾਇਰ ਕਰ ਦਿੱਤਾ ਆ ਕਿ ਤੁਸੀਂ ਜਿਹੜਾ ਇਹ ਡਿਲੇ ਕਰ ਰਹੇ ਹੋ ਨਾ, ਇਹ ਤੁਹਾਡੇ ਹੱਥ ਦੇ ਵਿੱਚ ਨਹੀਂ ਹੈਗਾ। ਤੁਹਾਡੇ ਕੋਲੋਂ ਡਿਲੇ ਕੌਣ ਕਰਵਾ ਰਿਹਾ ਆ? ਬਾਹਰੀ ਸ਼ਕਤੀਆਂ। ਜਦੋਂ ਪਹਿਲਾਂ ਜਨਰਲ ਪੋਸਟ ਪਾਈ ਸੀ ਉਹਦੇ ਵਿੱਚ ਬਾਹਰੀ ਸ਼ਕਤੀਆਂ ਲਿਖਿਆ, ਦੂਜੀ ਵਾਰ ਉਹਨਾਂ ਨੇ ਕਲੀਅਰ ਕਰਤਾ। ਨਿਊਜ਼ 18 ਨੂੰ ਵੀ ਉਹਨਾਂ ਨੇ ਆਪਣੀ ਇੰਟਰਵਿਊ ਦਿੱਤੀ ਹੈ ਤੇ ਹੁਣ ਲੇਟੈਸਟ ਜਿਹੜੀ ਵੈਬ ਦੇ ਉੱਪਰ ਇੰਟਰਵਿਊ ਦਿੱਤੀ ਉਹਦੀ ਵੀ ਆਪਾਂ ਗੱਲ ਜ਼ਰੂਰ ਕਰਾਂਗੇ। ਉਹ ਕਹਿੰਦੇ ਵੀ 3 ਜਾਣੇ ਆ ਜਿਨ੍ਹਾਂ ਦੇ ਤੁਸੀਂ ਦਬਾਅ ਥੱਲੇ ਚੱਲ ਰਹੇ ਹੋ, ਇਸੇ ਕਰਕੇ ਤੁਸੀਂ ਕੁਛ ਨਹੀਂ ਰਹੇ। RSS ਦੇ ਤੁਸੀਂ ਥੱਲੇ ਲੱਗੇ ਹੋਏ ਆ, BJP ਦੇ ਉੱਪਰ ਤੁਹਾਡਾ ਦਬਾਅ ਆ, ਤੇ ਜਿਹੜੇ ਅਕਾਲੀ ਵਿਰੋਧੀ ਆ ਜਾਂ ਜਿਹੜੇ ਅਕਾਲੀਆਂ 'ਚੋਂ ਨਿਕਲ ਕੇ ਕਿਸੇ ਹੋਰ ਪਾਸੇ ਜੁੜ ਗਏ ਆ, ਤੁਸੀਂ ਉਹਨਾਂ ਦੇ ਦਬਾਅ ਦੇ ਥੱਲੇ ਆ ਕਿ ਇਹ ਚੀਜ਼ ਨੂੰ ਲਮਕਾਈ ਰੱਖੋ। ਹੁਣ ਬਟੋਆ ਸਾਹਿਬ ਜਿਹੜੇ ਆ ਉਹ ਕਿਹੜਾ ਪਰਾਏ, ਉਹ ਵੀ ਤਾਂ ਅਕਾਲੀ ਦਲ 'ਚੋਂ ਹੀ ਆ। ਕਹਿਣ ਦਾ ਮਤਲਬ ਕਿ ਅਕਾਲੀ ਦਲ ਇੱਕ ਬਹੁਤ ਵੱਡਾ ਸੰਕਟ ਮੋਹਰੇ ਬਣ ਗਿਆ ਕਿ ਤੁਹਾਡਾ ਇਹ ਬੰਦਾ ਤੁਹਾਨੂੰ ਹੀ ਕੁਐਸਚਨ ਕਰ ਰਿਹਾ। ਵਿੱਚ ਪਾ ਲਿਆ ਉਹਨੇ ਜਥੇਦਾਰ ਨੂੰ, ਜਿਹੜਾ ਇਸ ਵੇਲੇ ਉਹ ਜੱਜ ਦੀ ਭੂਮਿਕਾ ਨਿਭਾ ਰਿਹਾ ਸੀਗਾ, ਜਿਹਨੇ ਫੈਸਲਾ ਸੁਣਾਉਣਾ ਸੀਗਾ। ਜਾਣੀ ਕਿ ਤੁਸੀਂ ਆਪੇ ਘਿਰ ਗਏ ਵਿੱਚ। ਤੇ ਹੁਣ ਜਿਹੜੀ ਅੱਜ ਦੀ ਆਪਾਂ ਲੇਟੈਸਟ ਅਪਡੇਟ ਦੀ ਗੱਲ ਕਰੀਏ, ਕੱਲ੍ਹ ਜਿਹੜੀ ਲੇਟੈਸਟ ਅਪਡੇਟ ਹੋਈ ਆ, ਉਹਨਾਂ ਨੇ ਜਲੰਧਰ ਦੇ ਵੈਬ TV ਨੂੰ ਇੰਟਰਵਿਊ ਵਗੈਰਾ ਦਿੱਤੀ ਆ। ਉਹਦੇ ਵਿੱਚ ਉਹਨਾਂ ਨੇ ਗਿਆਨੀ ਜਿਹੜੇ ਆਪਣੇ ਸਾਬਕਾ ਕਾਰਜਕਾਰੀ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੇ ਉੱਪਰ ਸਾਰਾ ਕੁਝ ਕਹਿ ਲਓ ਕਿ ਕੇਂਦਰਿਤ ਕਰਤਾ। ਉਹਨਾਂ ਨੇ ਨਾਲ ਸਿੱਧਾ ਇਹ ਖੁਲਾਸਾ ਕਰ ਦਿੱਤਾ ਕਿ ਜਦੋਂ ਇਹ ਮਾਫੀਨਾਮਾ ਵਗੈਰਾ ਚੱਲਦਾ ਸੀਗਾ, ਕਿਉਂਕਿ ਉਹ ਬੇਅਦਬੀਆਂ ਹੋਈਆਂ 14 ਲੰਘੀ ਨੂੰ ਬਹਿਰਮਪੁਰ ਕਲਕਲਾਂ ਦੀ ਬੇਅਦਬੀ ਕਿਸੇ ਨੂੰ ਯਾਦ ਨਹੀਂ ਸੀਗੀ, ਕਿਸੇ ਨੇ ਉੱਤੇ ਕੋਈ ਸੋਗ ਨਹੀਂ ਕੀਤਾ। ਉਸ ਤੋਂ ਬਾਅਦ ਤੁਸੀਂ ਤੁਹਾਨੂੰ ਤਨਖਾਹੀਆ ਕਰਾਰ ਵਿੱਚ ਦਿੱਤਾ, ਫਿਰ ਰਾਮ ਰਹੀਮ ਦਾ ਮੁੱਦਾ ਆ ਗਿਆ, ਫਿਰ ਤੁਸੀਂ ਉਹਨੂੰ ਸੱਦ ਕੇ ਮਾਫੀਨਾਮਾ ਦਵਾਤਾ, ਵਿੱਚ ਜਥੇਦਾਰ ਨੂੰ ਵੀ ਤੁਸੀਂ ਮਾੜਾ ਬਣਾਤਾ, ਵਿੱਚ ਤੁਸੀਂ ਸੁਖਬੀਰ ਬਾਦਲ ਵੀ ਫਸ ਗਿਆ। ਉਹ ਜਾਣੀ ਸਾਰਾ ਕੁਝ ਇਕੱਠਾ ਹੁੰਦਾ ਇੱਕ ਧਾਰਮਿਕ ਮਸਲਾ ਨਾਲ ਪੋਲੀਟੀਕਲ ਮਸਲਾ ਹੀ ਬਣਾ ਲਿਆ। ਅਸਲ 'ਚ ਤਾਂ ਸਾਰੀ ਗੁੰਝਲ ਪਿਛਲੀ ਚੱਲਦੀ ਆ ਰਹੀ ਆ, ਜਿਹੜੀ ਇਹ ਤੁਹਾਨੂੰ ਇੱਥੇ ਤੱਕ ਆ ਕੇ ਇਹਨੇ ਫਸਾ ਦਿੱਤੀ ਆ। ਬਟੋਆ ਸਾਹਿਬ ਨੇ ਕਿਹਾ ਕਿ ਜਦੋਂ ਇਹ ਗੁੰਝਲ ਉੱਥੇ ਬਣੀਓ ਸੀਗੀ ਤਾਂ ਅਸੀਂ 3 ਜਾਣੇ ਭੂੰਦੜ ਦੇ ਨਾਲ, ਭੂੰਦੜ ਦਾ ਵੀ ਉਹਨਾਂ ਨੇ ਨਾਂ ਲਿਆ ਆ, ਕਿ ਅਸੀਂ 3 ਜਾਣੇ ਗਿਆਨੀ ਹਰਪ੍ਰੀਤ ਸਿੰਘ ਕੋਲ ਗਏ ਸੀਗੇ ਕਿ ਭਾਈ ਹੁਣ ਤਾਂ ਤੁਸੀਂ ਹੀ ਰਹਿ ਗਏ ਇਕੱਲੇ, ਇਹ ਤਾਂ ਆਪਣੇ ਵੱਲੋਂ ਮਾਫੀਆਂ ਮੰਗ ਗਏ ਆ। 2 ਵਾਰ ਸੁਖਬੀਰ ਬਾਦਲ ਵੀ ਉੱਥੇ ਭਾਂਡੇ ਸਾਫ਼ ਕਰ ਗਿਆ, ਆ ਕੇ ਸਿਰਫ ਇਹ ਕਹਿ ਗਿਆ ਕਿ ਬਸ ਮੈਨੂੰ ਮਾਫ਼ ਕਰ ਦਿਓ, ਜਿਹੜੀ ਵੀ ਗਲਤੀਆਂ ਹੋ ਗਈਆਂ। ਲੋਕਾਂ ਨੇ ਨਹੀਂ ਸਵੀਕਾਰਿਆ, ਪੰਥ ਨੇ ਨਹੀਂ ਸਵੀਕਾਰਿਆ। ਤਾਂ ਕਹਿੰਦੇ ਜੀ ਗਿਆਨੀ ਜੀ ਨੇ, ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਜਾਂ ਤਾਂ ਤੁਸੀਂ ਪਹਿਲਾਂ ਆਪਣੇ ਪਦਵੀਆਂ ਛੱਡ ਕੇ ਆਓ, ਫੇਰ ਗੱਲ ਤੁਰਦੀ ਆ ਕਿ ਮਾਹੌਲ ਇਹੋ ਜਿਹਾ ਬਣਿਆ ਹੋਇਆ, ਤੁਸੀਂ ਪਦਵੀਆਂ ਦੇ ਨਾਲ ਰਹੋਗੇ, ਉੱਪਰੋਂ ਤੁਸੀਂ ਇੱਧਰ ਮੇਰੇ ਕੋਲ ਮਾਫੀਨਾਮੇ ਕਰਾ ਲੂੰਗੇ, ਤੁਸੀਂ ਮੈਨੂੰ ਵੀ ਫਸਾਓਗੇ। ਅਤੇ ਜੇ ਤੁਸੀਂ ਪਦਵੀਆਂ ਨਹੀਂ ਛੱਡ ਸਕਦੇ, ਫਿਰ ਇਹ ਮੰਨ ਲਓ ਕਿ ਸਹੀ ਸਮਾਂ ਨਹੀਂ ਹੈਗਾ, ਬਾਅਦ 'ਚ ਗੱਲ ਕਰਾਂਗੇ। ਅਤੇ ਜਾਣੀ ਇੰਨੇ ਚਿਰ ਬਾਅਦ ਜਿਹੜੀ ਗੱਲ ਅੱਗੇ ਉੱਠਦੀ ਹੁੰਦੀ ਸੀਗੀ, ਅੱਜ ਉਹਨਾਂ ਨੇ ਉਹਨੂੰ ਸਾਫ਼ ਕਲੀਅਰ ਕਰਤਾ। ਹੁਣ ਜਿਹੜੇ ਆਪਣੇ ਮੌਜੂਦਾ ਜਥੇਦਾਰ ਸਾਹਿਬ ਮਾਣਯੋਗ ਰਘਵੀਰ ਸਿੰਘ ਆ, ਕਿਉਂਕਿ ਫਸ ਹੁਣ ਹੋ ਗਏ ਆ, ਕਿਉਂਕਿ ਜੱਜ ਦੀ ਭੂਮਿਕਾ ਉਹਨਾਂ ਨੇ ਨਿਭਾਉਣੀ ਸੀਗੀ। ਜੱਜ ਨੂੰ ਚੱਕ ਕੇ ਉਹਨਾਂ ਨੇ ਵਿੱਚ ਤਲਬ ਕਰ ਲਿਆ ਕਿ ਭਾਈ ਤੂੰ ਤਾਂ ਜਾਣ ਬੁੱਝ ਕੇ ਡਿਲੇ ਕਰ ਰਿਹਾ ਆ। ਸੋ ਉਹਨਾਂ ਨੇ ਨਾਲੇ ਇੱਧਰ ਬਿਆਨਬਾਜ਼ੀ ਚੱਲ ਰਹੀ ਹੈ, ਅਤੇ ਨਾਲ ਉਹਨਾਂ ਨੇ ਨੋਟਿਸ ਕੱਢ ਦਿੱਤਾ ਕਿ ਭਾਈ 15 ਤਰੀਕ ਨੂੰ ਉੱਧਰ ਵੋਟਾਂ ਹੀ ਪੈਣੀਆਂ, ਅਤੇ ਉੱਧਰ ਹੁਣ ਸੱਦ ਵੀ ਲਿਆ ਕਿ ਸਬੂਤਾਂ ਦੇ ਨਾਲ ਆਓ। ਅਤੇ ਉਹਨਾਂ ਦਾ ਵੀ ਬਟੋਆ ਸਾਹਿਬ ਦਾ ਬਿਆਨ ਇਹ ਆ ਗਿਆ ਕਿ ਭਾਈ ਮੈਂ ਸਬੂਤਾਂ ਦੇ ਨਾਲ ਹੀ ਆਵਾਂਗਾ, ਔਰ ਲਿਖਤੀ ਸਬੂਤਾਂ ਦੇ ਨਾਲ ਆਵਾਂਗਾ। ਇਹਦਾ ਮਤਲਬ ਇਹ ਹੋਇਆ। ਅਤੇ ਇੱਕ ਚੀਜ਼ ਮੈਂ ਦਲਜੀਤ ਹੋਰ ਕੋਟ ਕਰ ਦੇਵਾਂ, ਜਿਹੜੀ ਮੈਨੂੰ ਲੱਗਦਾ ਕਿ ਬਹੁਤ ਉੱਤੇ ਚੱਲ ਗਈ ਆ। ਅਕਾਲੀ ਜਿਹੜੀਆਂ ਸਭਾ ਸੀਗੀਆਂ ਜਾਂ ਅਕਾਲੀ ਦਲ ਦੀ ਜਿਹੜੀ ਕਹਿ ਲਓ ਕਿ ਏਜੰਡਾ ਹੁੰਦਾ ਸੀ, ਉਹ ਹਮੇਸ਼ਾ ਇਹੀ ਕਹਿੰਦੇ ਸੀ ਕਿ ਆਪਸ ਵਿੱਚ ਜਿਹੜਾ ਲੜਨਾ ਲੁੜਨਾ ਲੜ ਲਓ, ਲੇਕਿਨ ਜਿਹੜਾ ਸਾਡਾ ਤਖਤ ਦਾ ਮੁਖੀ ਆ, ਜਥੇਦਾਰ ਆ, ਉੱਤੇ ਕਦੇ ਕਿੰਤੂ ਪ੍ਰੰਤੂ ਨਹੀਂ ਕਰਨਾ ਹੈਗਾ। ਅਤੇ ਬਟੋਆ ਸਾਹਿਬ ਦਾ ਬਿਆਨ ਦੇਖੋ ਕੀ ਆਇਆ ਨਾਲ, ਇਹ ਜਿਹੜਾ ਵੈਬ ਦੇ ਉੱਪਰ ਇਹਨਾਂ ਨੇ ਹੁਣ ਲੇਟੈਸਟ ਇੰਟਰਵਿਊ ਦਿੱਤੀ ਆ। ਕਹਿੰਦੇ ਵੀ
ਤਖ਼ਤ ਦੀ ਤਾਂ ਅਸੀਂ ਕਦਰ ਕਰਦੇ ਹਾਂ, ਉੱਥੇ ਤਾਂ ਆ ਕੇ ਅਸੀਂ ਆਪਣਾ ਮੱਥਾ ਨਵਾਵਾਂਗੇ, ਪਰ ਜਿਹੜੇ ਤਖ਼ਤ ਦੇ ਉੱਪਰ ਬੈਠੇ ਸਾਡੇ ਸੋ ਕਾਲਡ, ਜੇ ਉਹ ਸਹੀ ਕੰਮ ਨਹੀਂ ਕਰਦੇ, ਅਸੀਂ ਨਹੀਂ ਉਹਨਾਂ ਦੇ ਮੂਹਰੇ ਝੁਕਦੇ, ਅਸੀਂ ਉਹਨਾਂ 'ਤੇ ਕਿੰਤੂ ਪਰੰਤੂ ਕਰਾਂਗੇ। ਇਹਦਾ ਮਤਲਬ ਜਦੋਂ 15 ਤਰੀਕ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਆਵਾਂਗਾ, ਉਹ ਜਥੇਦਾਰ ਦੇ ਨਾਲ, ਜਥੇਦਾਰ ਸਾਹਿਬ ਦੇ ਨਾਲ ਸਵਾਲ ਜਵਾਬ ਕਰ ਸਕਦੇ। ਇਹਦਾ ਮਤਲਬ ਉੱਥੇ ਆਪਣਾ ਉਹ ਕਾਂਟਾ ਫਸਾ ਸਕਦੇ ਆ। ਸਥਿਤੀਆਂ ਬੜੀਆਂ ਫਿਰ ਗੰਭੀਰ ਬਣ ਗਈਆਂ ਜੀ, ਬਹੁਤ ਤੇ ਪਰ ਫਿਰ ਵੀ ਜ਼ਰੂਰਤ ਆ, ਅਸੀਂ ਵੀ ਆਸ ਰੱਖਦੇ ਹਾਂ ਵੀ ਅਕਾਲੀ ਦਲ ਫਿਰ ਇੱਕ ਵਾਰੀ ਸਰਜੀਤ ਹੋਵੇ, ਕਿਉਂਕਿ ਇੱਕ ਖੇਤਰੀ ਪਾਰਟੀ ਆ, ਖੇਤਰੀ ਪਾਰਟੀ ਦੀ ਜਿਹੜੀ ਸਟੇਟ ਨੂੰ ਲੋੜ ਰਹਿੰਦੀ ਆ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਬਾਕੀ ਪਾਰਟੀਆਂ ਦੇ ਜਿਹੜੇ ਉਹ ਲੋਕ ਡਿਸੀਜਨ ਲੈਂਦੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਭੂਗੋਲਿਕ ਹਾਲਾਤਾਂ ਦਾ ਨਹੀਂ ਪਤਾ ਹੁੰਦਾ। ਪਰ ਖੈਰ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਅਕਾਲੀ ਦਲ ਨੇ ਅਤੀਤ ਦੇ ਵਿੱਚ ਕੀਤੀਆਂ, ਜਿਹਦਾ ਅਜੇ ਤੱਕ ਭੁਗਤਾਨ ਕਰ ਰਹੀ ਆ, ਅਤੇ ਆਉਂਦੇ ਦਿਨਾਂ ਦੇ ਵਿੱਚ ਦੇਖਦੇ ਹਾਂ ਇਹਦੇ ਕੀ ਇਫੈਕਟ ਜਿਹੜੇ ਨਿਕਲਦੇ। ਇੱਕ ਦਲਜੀਤ ਜੀ ਮੈਂ ਹੋਰ ਵਿੱਚ ਪਾ ਦੇਵਾਂ ਜਾਂਦੇ ਜਾਂਦੇ ਜੀ, ਜੇ ਤੁਸੀਂ ਉਹ ਵੈਬ ਇੰਟਰਵਿਊ ਦੇਖੀ ਹੋਵੇ, ਇੱਕ ਪਾਸੇ ਹਰਜੀਤ ਗਰੇਵਾਲ ਜੀ ਬੈਠੇ ਆ, ਇੱਕ ਪਾਸੇ ਬਲਟੋਆ ਸਾਹਿਬ ਬੈਠੇ ਆ। ਬਲਟੋਆ ਸਾਹਿਬ ਤਾਂ ਖਿੱਚੀ ਜਾ ਰਿਹਾ ਆਪਣੀ ਗੱਲ ਨੂੰ ਕਿ ਅਸੀਂ ਤਾਂ ਭਾਈ ਉੱਥੇ ਵੀ ਸਵਾਲ ਜਵਾਬ ਕਰਾਂਗੇ, ਸਾਡਾ ਤਾਂ ਮੱਥਾ ਝੁਕਦਾ ਹੈ ਤਖ਼ਤਾਂ ਦੇ ਮੂਹਰੇ, ਪਰ ਜੇ ਬੰਦੇ ਉੱਥੇ ਗਲਤ ਡਿਸੀਜ਼ਨ ਲੈਂਦੇ ਆ ਜਾਂ ਦਬਾਅ ਥੱਲੇ ਚੱਲਦੇ ਆ, ਅਸੀਂ ਤਾਂ ਉਹਨਾਂ ਨਾਲ ਸਵਾਲ ਜਵਾਬ ਕਰਾਂਗੇ। ਬਲਕਿ ਪੇਚਾ ਅਸਲ ਦੇ ਵਿੱਚ ਮੇਰੇ ਖਿਆਲ ਮੁੱਖ ਜਿਹੜਾ ਕੇਂਦਰ ਬਣਾ ਲਿਆ ਗਿਆ ਆ ਉਹ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ, ਲੇਕਿਨ ਫਸ ਗਿਆ ਆ ਐਜ਼ ਏ ਜੱਜ ਸਾਡੇ ਕੋਲ ਰਘਵੀਰ ਸਿੰਘ ਹੋਣੀ, ਅਤੇ ਉੱਧਰ ਬੀਜੇਪੀ ਦੇ ਹਰਜੀਤ ਗਰੇਵਾਲ ਸਾਹਿਬ ਨਾਲ ਬਿਆਨਬਾਜ਼ੀ ਕੀ ਕਰ ਰਹੇ ਆ, ਬਲਟੋਆ ਸਾਹਿਬ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ, ਤੁਹਾਨੂੰ ਤਖ਼ਤਾਂ ਦੀ ਉੱਪਰ ਜਾ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਇਹਦੇ ਨਾਲ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਖੜੋਤ ਆਊਗੀ। ਦੇਖ ਲਓ ਸਥਿਤੀਆਂ ਕਿੱਥੇ ਪੈਦਾ ਹੋ ਗਈਆਂ ਜੀ। ਅਤੇ ਚਲੋ ਸਲਾਹ ਜਿਹੜੀ ਆ ਮਰਜ਼ੀ ਉਹਨਾਂ ਦੀ ਲੈਣੀ ਆ ਜਾਂ ਨਹੀਂ ਲੈਣੀ। ਅਤੇ ਦੋਸਤੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ, ਤੁਸੀਂ ਫੀਡਬੈਕ ਦੇ ਸਕਦੇ ਹੋ, ਅਤੇ ਆਪਾਂ ਮਿਲਾਂਗੇ ਹੁਣ ਅਗਲੇ ਵੀਕ। ਇੱਦਾਂ ਦੇਖਦੇ ਰਹੋ ਇੰਡੋਜ਼ ਪ੍ਰਾਈਮ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਵੀਕ। ਸਤਿ ਸ਼੍ਰੀ ਅਕਾਲ। ਰੱਬ ਰਾਖਾ।